ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਾਜਕਰਨਵੀਰ ਸਿੰਘ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਮੇਰੇ ਨਾਲ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਦੀਪਕ ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 4 ਫਰਵਰੀ ਹੈ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 5200 1992 ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਆ ਰਹੇ ਆ। ਹੈਲਥ ਇੰਸ਼ੋਰੈਂਸ, ਮੈਡੀਕੇਅਰ, ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਕਰਵਾਉਣ ਦੇ ਲਈ ਸੰਪਰਕ ਕਰੋ 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਟਕੀਆਣਾ 415 909 0503। ਗੁਰਦੀਪ ਸਿੰਘ ਵਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ ਤੇ ਸਿਆਟਲ ਤੋਂ ਜਰਨੈਲ ਸਿੰਘ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਦੀਪਕ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪੰਜਾਬ ਜੋ ਕਿ ਇੱਕ ਪ੍ਰਵਾਸ ਤੋਂ ਪੀੜਤ ਸੂਬਾ ਹੈਗਾ ਆ, ਚੰਗੀਆਂ ਸਹੂਲਤਾਂ ਦੇ ਲਈ, ਚੰਗੇ ਜੀਵਨ ਦੇ ਲਈ, ਚੰਗੇ ਜੀਵਨ ਜਾਚ ਦੇ ਲਈ, ਪਰਿਵਾਰਾਂ ਦੇ ਲਈ ਲੋਕ ਜਿਹੜੇ ਉੱਥੋਂ ਛੱਡ ਕੇ ਜਾ ਰਹੇ ਆ, ਲੱਖਾਂ ਰੁਪਈਏ ਲਾ ਕੇ ਪਹੁੰਚਦੇ ਆ, ਜਾਨਾਂ ਵੀ ਕਈ ਵਾਰੀ ਚਲੇ ਜਾਂਦੀਆਂ। ਪਰ ਹੁਣ ਜੋ ਅਮਰੀਕਾ ਦੇ ਵਿੱਚ ਚੱਲ ਰਿਹਾ ਆ, ਉਸ ਦਾ ਅਸਰ ਆਪਣੇ ਜਿਹੜੇ ਸਾਰੇ ਲੋਕਾਂ ਦੇ ਉੱਤੇ ਵੀ ਜਿਹੜਾ ਉਹ ਨਾਲ ਦੇ ਨਾਲ ਪੈ ਰਿਹਾ ਆ। ਕੱਲ ਦੀ ਖਬਰ ਬਹੁਤ ਜ਼ਿਆਦਾ ਜਿਹੜੀ ਇਸ ਟਾਈਮ ਚੱਲ ਰਹੀ ਆ, ਜਿਹੜਾ ਜਹਾਜ਼ ਅਮਰੀਕਾ ਵਾਲਾ ਜਿਹੜਾ ਜਹਾਜ਼ ਆ, ਗੈਰ ਕਾਨੂੰਨੀ ਭਾਰਤੀਆਂ ਦੇ ਨਾਲ ਭਰਿਆ ਹੋਇਆ ਮਿਲਟਰੀ ਦਾ ਜਿਹੜਾ ਜਹਾਜ਼ ਆ, ਉਹ ਭਾਰਤ ਨੂੰ ਜਾ ਰਿਹਾ। ਸਵਾਲ ਇਹ ਉੱਠ ਰਿਹਾ ਹੁਣ ਵੀ ਅੰਮ੍ਰਿਤਸਰ ਹੀ ਕਿਉਂ ਉਤਾਰਿਆ ਜਾ ਰਿਹਾ ਹੈ ਉਸ ਨੂੰ। ਬਿਲਕੁਲ ਰਾਜਕਰਨ ਜੀ, ਇਹ ਕੋਈ ਨਵਾਂ ਵਰਤਾਰਾ ਨਹੀਂ ਹੈ ਕਿ ਮੁਲਕਾਂ ਦੇ ਵਿੱਚ ਕੋਈ ਗੈਰ ਕਾਨੂੰਨੀ ਪ੍ਰਵਾਸੀ ਫੜਿਆ ਜਾਵੇ ਤੇ ਉਹਨੂੰ ਡਿਪੋਰਟ ਨਾ ਕੀਤਾ ਜਾਵੇ। ਪਹਿਲਾਂ ਵੀ ਗਾਹੇ ਵਗਾਹੇ ਸਮੇਂ ਪੜਾਅ ਦਰ ਪੜਾਅ ਹਰ ਮੁਲਕ ਦੀ ਅਜਿਹੀ ਕਾਰਵਾਈ ਹੁੰਦੀ ਰਹਿੰਦੀ ਹੈ, ਪਰ ਉਹ ਇੱਕਾ ਦੁੱਕਾ ਹੋਵੇ, 2-4 ਹੋਵੇ, ਕੋਈ ਏਅਰਪੋਰਟ ਤੋਂ ਮੋੜਤਾ ਹੋਵੇ, ਕੋਈ ਕਿਸੇ ਪ੍ਰੋਸੈਸ 'ਚ ਫੜਿਆ ਗਿਆ ਹੋਵੇ, ਉਹ ਮੋੜਤਾ ਹੋਵੇ, ਤਾਂ ਉਹ ਇੰਨਾ ਨੋਟਿਸ ਨਹੀਂ ਲਿਆ ਜਾਂਦਾ। ਜਾਂ ਜੇਕਰ ਉਹ ਮੰਨ ਲਓ ਭਾਰਤ ਦੇ ਹਵਾਲੇ ਆਪਾਂ ਗੱਲ ਕਰੀਏ, ਕੋਈ ਅੱਗੇ ਪਿੱਛੇ ਵੀ ਕਦੇ ਰਿਪੋਰਟ ਕਰਕੇ ਆਇਆ ਹੋਵੇ, ਤਾਂ ਉਸ ਗੱਲ ਨੂੰ ਮਤਲਬ ਉਹ ਪਰਿਵਾਰ ਦੇ ਜੀ ਜਾਂ ਕੁਛ ਇਸ ਤਰ੍ਹਾਂ ਦਬਾ ਲੈਂਦੇ ਨੇ ਕਿ ਮੀਡੀਆ 'ਚ ਆਊਗੀ, ਬਦਨਾਮੀ ਹੋਊਗੀ, ਇਸ ਲਈ ਵੀ ਕਈ ਗੱਲਾਂ ਉਹ ਸਾਹਮਣੇ ਨਹੀਂ ਆਉਂਦੀਆਂ। ਪਰ ਜਦੋਂ ਦੇ ਟਰੰਪ ਆਏ ਤੇ ਟਰੰਪ ਨੇ ਚੋਣ ਪ੍ਰਚਾਰ ਦੇ ਦੌਰਾਨ ਹੀ ਜਿਸ ਤਰ੍ਹਾਂ ਐਲਾਨ ਕੀਤਾ ਸੀਗਾ, ਉਸ ਨੇ ਇਹਨਾਂ ਨੂੰ ਢੋਲ ਦੇ ਡਗੇ ਤੇ ਪ੍ਰਚਾਰਿਆ ਕਿ ਲਓ ਵੀ ਮੈਂ ਪ੍ਰਵਾਸੀ ਭੇਜਣੇ, ਔਰ ਜਹਾਜ਼ ਭਰ ਕੇ ਜਦੋਂ ਜਾਣ ਲੱਗੇ ਤਾਂ ਉਹ ਇੰਟਰਨੈਸ਼ਨਲ ਤੌਰ ਦੇ ਉੱਤੇ ਚਰਚਾ 'ਚ ਆਇਆ। ਬਿਲਕੁਲ, ਹੋਰਨਾਂ ਮੁਲਕਾਂ ਨੂੰ ਵੀ ਤੋਰੇ ਤੇ ਚਰਚਾ ਇਹ ਆਈ ਕਿ ਸ਼ੁਰੂਆਤੀ 10-11 ਦਿਨਾਂ 'ਚ 1700 ਗੈਰ ਕਾਨੂੰਨੀ ਪ੍ਰਵਾਸੀ ਫੜ ਕੇ, ਜਿਸ ਵੱਖ-ਵੱਖ ਮੁਲਕਾਂ ਦੇ ਲੋਕ ਸੀਗੇ, ਕਿ ਟਰੰਪ ਨੇ ਜੇਲ੍ਹ 'ਚ ਸੁੱਟਤੇ ਜੀ। ਉਹਨਾਂ 'ਚੋਂ ਚੁਣ ਕੇ ਹੁਣ ਜਹਾਜ਼ ਭਰ ਰਹੇ ਨੇ। ਬਾਕੀ ਤੁਸੀਂ ਉੱਥੇ ਬੈਠੇ ਹੋ, ਸਾਡੇ ਨਾਲੋਂ ਵੱਧ ਦੱਸ ਸਕਦੇ ਹੋ। ਸਾਡੇ ਕੋਲ ਤਾਂ ਜਿਹੜੀ ਗੱਲ ਛਣ ਕੇ ਆਉਂਦੀ, ਅਸੀਂ ਉਹਦੇ ਹਵਾਲੇ ਨਾਲ ਗੱਲ ਕਰਨੇ ਆ। ਫਿਰ ਇਹ ਹੁਣ ਕੱਲ ਜਦੋਂ ਇਹ ਖਬਰ ਨਸ਼ਰ ਹੋਈ ਭਾਰਤੀ ਮੀਡੀਆ 'ਚ ਕਿ 205 ਭਾਰਤੀਆਂ ਨੂੰ ਲੈ ਕੇ, ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਲੈ ਕੇ ਅਮਰੀਕਾ ਦੀ ਫੌਜ ਦਾ ਜਹਾਜ਼ ਭਾਰਤ ਲਈ ਰਵਾਨਾ ਹੋ ਗਿਆ। ਔਰ ਕੇਂਦਰ ਸਰਕਾਰ ਦੇ ਹਵਾਲੇ ਨਾਲ ਇਹ ਜਾਣਕਾਰੀ ਇੰਨੀ ਸਾਂਝੀ ਕੀਤੀ ਗਈ ਕਿ ਸਾਡੇ ਸੰਪਰਕ 'ਚ ਹੈ ਜੀ, ਅਸੀਂ ਤਾਲਮੇਲ 'ਚ ਹਾਂ ਜੀ, ਸਾਰਾ ਕੁਝ ਸਾਨੂੰ ਉਪਲਬਧ ਹੈ। ਪਰ ਨਾ ਤਾਂ ਅਮਰੀਕਾ ਨੇ ਅਜੇ ਤੱਕ ਇਹ ਦੱਸਿਆ ਕਿ ਉਹਨਾਂ ਦੇ ਵਿੱਚ ਕੌਣ ਨੇ 205, ਉਹ ਕਿਹੜੇ ਵਿਅਕਤੀ ਨੇ, ਉਹਨਾਂ ਦੀ ਪਹਿਚਾਣ, ਨਾ ਹੀ ਅਜੇ ਤੱਕ ਭਾਰਤ ਸਰਕਾਰ ਨੇ ਇਸ ਨੂੰ ਦਮ ਭਰਿਆ। ਮੀਡੀਆ ਚਾਹੇ ਜੋ ਮਰਜ਼ੀ ਕਹੀ ਜਾਵੇ, ਇੱਥੇ ਕੋਈ ਸੂਤਰ ਨਹੀਂ ਕਿਸੇ ਕੋਲ, ਕਿਸੇ ਕੋਲ ਕੋਈ ਜਾਣਕਾਰੀ ਨਹੀਂ ਗੀ। ਹਾਂ, ਇੰਨਾ ਜ਼ਰੂਰ ਮੰਨਿਆ ਜਾ ਰਿਹਾ ਕਿ ਇਸ ਜਹਾਜ਼ ਦੇ ਵਿੱਚ ਭਾਰਤ ਦੇ ਵੱਖੋ-ਵੱਖ ਸੂਬਿਆਂ ਦੇ ਵਾਸੀ ਨੇ ਜੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਇੱਕ ਮੁਲਕ ਦੂਸਰੇ ਮੁਲਕ ਦੇ ਗੈਰ ਕਾਨੂੰਨੀ ਲੋਕਾਂ ਨੂੰ ਵਾਪਸ ਭੇਜਦਾ ਤਾਂ ਇਹ ਕਾਰਵਾਈ ਮੁਲਕ ਟੂ ਮੁਲਕ ਹੈ। ਤੇ ਫਿਰ ਇਹਦੇ ਵਿੱਚ ਇਸ ਤਰ੍ਹਾਂ ਦਾ ਦ੍ਰਿਸ਼ ਕਿਉਂ ਪੈਦਾ ਕੀਤਾ ਜਾ ਰਿਹਾ ਕਿ ਜਿਵੇਂ ਪੰਜਾਬੀ ਹੀ ਵਾਪਸ ਆ ਰਹੇ ਹੋਣ। ਸਹੀ ਗੱਲ। ਮੈਂ ਕਹਿੰਦਾ ਉਹ 'ਚ ਹੋਣ ਵੀ ਚਾਹੇ 205 ਤੇ 205 ਪੰਜਾਬੀ ਹੋਣ। ਅਮਰੀਕਾ ਨੇ ਇਹ ਕਹਿ ਕੇ ਤਾਂ ਨਹੀਂ ਮੋੜੇ ਨਾ ਕਿ ਅਸੀਂ ਪੰਜਾਬੀਆਂ ਨੂੰ ਵਾਪਸ ਭੇਜ ਰਹੇ ਨੇ, ਪੰਜਾਬ ਵਾਲਿਆਂ ਨੂੰ ਭੇਜ ਰਹੇ, ਉਹਨਾਂ ਨੇ ਭਾਰਤੀ ਕਹਿ ਕੇ ਮੋੜਿਆ ਨਾ। ਬਿਲਕੁਲ। ਤੇ ਫਿਰ ਭਾਰਤ ਦੀ ਰਾਜਧਾਨੀ ਦਿੱਲੀ ਜਹਾਜ਼ ਕਿਉਂ ਨਹੀਂ ਉਤਰ ਰਿਹਾ?
ਇਹ ਜਹਾਜ਼ ਅੰਮ੍ਰਿਤਸਰ ਹੀ ਕਿਉਂ? ਕੀ ਅੰਤਰਰਾਸ਼ਟਰੀ ਪੱਧਰ ਤੇ ਇਸ ਦਾ ਨੋਟਿਸ ਲਿਆ ਜਾਣਾ, ਅੰਤਰਰਾਸ਼ਟਰੀ ਪੱਧਰ ਤੇ ਖਬਰਾਂ ਨਸਰ ਹੋਣੀਆਂ, ਇਸ ਲਈ ਦਿੱਲੀ ਲਿਖਾਉਣ ਦੀ ਬਜਾਏ ਖਬਰਾਂ ਦੇ ਵਿੱਚ ਅੰਮ੍ਰਿਤਸਰ ਲਿਖਾਇਆ ਜਾ ਰਿਹਾ, ਤਾਂ ਕਿ ਇਹ ਭਰਮ ਭੁਲੇਖਾ ਬਣਿਆ ਰਹੇ ਕਿ ਦੇਖੋ ਜੀ ਇਹ ਤਾਂ ਪੰਜਾਬੀ ਉਹ ਕੰਮ ਕਰਦੇ ਨੇ, ਪੰਜਾਬੀ ਆਉਂਦੇ ਨੇ। ਇਸ ਲਈ ਹੁਣ ਕੁਝ ਤਕਨੀਕੀ ਮਾਹਿਰਾਂ ਦਾ ਇਹ ਕਹਿਣਾ ਸੀਗਾ ਕਿ ਜਿਹੜੇ ਮਤਲਬ 에ਅਰਵੇਜ਼ ਤੋਂ ਉਹਨੇ ਉੱਡਣਾ ਹੈ ਨਾ, ਜਿਸ ਰੂਟ ਰਾਹੀਂ ਉਹਨੇ ਆਉਣਾ ਹੈ, ਭਾਰਤ 'ਚ ਦਾਖਲ ਹੋਣ ਲੱਗਿਆ ਪਹਿਲਾ ਮਤਲਬ 에ਅਰਪੋਰਟ ਅੰਮ੍ਰਿਤਸਰ ਬਣਦਾ, ਇਸ ਲਈ ਕਹਿੰਦੇ ਇੱਥੇ ਉਤਾਰਿਆ ਜਾਊਗਾ। ਕਹਿੰਦੇ ਜੀ ਕਿ ਉਹ ਜੇ ਪਾਕਿਸਤਾਨ ਵਾਲੇ ਪਾਸਿਓਂ ਅਮਰੀਕਾ ਤੋਂ ਆਉਂਦੇ ਨੇ ਤਾਂ ਫਿਰ ਪਾਕਿਸਤਾਨ ਵਾਲੇ ਪਾਸਿਓਂ ਆਉਂਦੇ ਹੋਏ ਮਤਲਬ ਪਹਿਲਾ ਸਟੇਸ਼ਨ ਅੰਮ੍ਰਿਤਸਰ ਬਣਦਾ ਹੈ ਭਾਰਤ 'ਚ ਦਾਖਲ ਦਾ, ਇਸ ਲਈ ਉੱਥੇ ਉਤਾਰਿਆ ਜਾਊਗਾ। ਹੁਣ ਇਹ ਇੱਕ ਦਲੀਲ ਦਿੱਤੀ ਜਾ ਰਹੀ ਹੈ। ਮੈਂ ਕਿਹਾ ਜੀ ਇਹਦੇ ਪਿੱਛੇ ਕਾਰਨ, ਤੇ ਕੁਝ ਤਕਨੀਕੀ ਮਾਹਿਰਾਂ ਨੇ ਕਿਹਾ ਜੀ ਕਿ ਇਹਦੇ ਪਿੱਛੇ ਖਰਚਾ ਬਚਾਉਣ ਦਾ ਕਾਰਨ ਹੋ ਸਕਦਾ। ਅੱਛਾ, ਅੰਮ੍ਰਿਤਸਰ ਤੋਂ ਦਿੱਲੀ ਬਾਇਆ ਰੋਡ 500 ਕਿਲੋਮੀਟਰ ਹੈ ਮਸਾਂ। ਹਾਂਜੀ, ਤੇ ਸਵਾਲ ਇਹ ਹੈ ਕਿ ਜੇ 500 ਕਿਲੋਮੀਟਰ ਨਾਲ ਕਿੰਨੇ ਕੁ ਪੈਸੇ ਬਚ ਜਾਣਗੇ ਜਹਾਜ਼ ਵਾਲੇ ਜੀ? ਜਹਾਜ਼ 'ਚ ਤਾਂ 500 ਕਿਲੋਮੀਟਰ ਵੀ ਨਹੀਂ ਬਣਨਾ, ਨਹੀਂ ਬਣਨਾ, ਉਹਨੇ ਕਿਹੜਾ ਟੋਲ ਦੇਣੇ ਅੱਗੇ, ਅੱਧਾ ਘੰਟਾ ਲੱਗਣਾ। ਇਸ ਲਈ ਆਪਣੇ ਆਪ 'ਚ ਕਿ ਇਹ ਦੂਸਰੇ ਪਾਸੇ ਤਰਕ ਇਹ ਦਿੱਤਾ ਗਿਆ ਕਿ ਦਿੱਲੀ ਦਾ 에ਅਰਪੋਰਟ ਬਹੁਤ ਰੁਝੇਵਿਆਂ ਭਰਿਆ ਜੀ। ਕਹਿੰਦੇ ਅੱਛਾ, ਉੱਥੇ ਲਗਾਤਾਰ ਫਲਾਈਟਸ ਉਤਰਦੀਆਂ, ਇਹ ਸਾਰਾ ਕੁਝ ਹੁੰਦਾ ਤੇ ਆਮ ਯਾਤਰੂ ਪਰੇਸ਼ਾਨ ਨਾ ਹੋਣ, ਕੋਈ ਡਰ ਸਹਿਮ ਨਾ ਹੋਵੇ, ਇਸ ਲਈ ਕਹਿੰਦੇ ਕਿ ਇਹ ਅੰਮ੍ਰਿਤਸਰ ਸਟੇਸ਼ਨ ਚੁਣਿਆ ਗਿਆ। ਕੁੱਲ ਮਿਲਾ ਕੇ ਦੇ ਪਿੱਛੇ ਲੁਕਮੀ ਮਨਸ਼ਾ ਇਹ ਖੜੀ ਹੈ ਕਿ ਹਾਂ ਕਿਤੇ ਨਾ ਕਿਤੇ ਇਹ ਪੰਜਾਬ ਨੂੰ, ਪੰਜਾਬੀਆਂ ਨੂੰ ਇੰਜ ਦਿਖਾਇਆ ਜਾਵੇ ਕਿ ਦੇਖੋ ਜੀ ਇਹ ਸੀ, ਅਸੀਂ ਇਹ ਮੋੜੇ ਨੇ, ਜਾਂ ਭਾਰਤ ਸਰਕਾਰ ਦਿਖਾਉਣਾ ਚਾਹੁੰਦੀ ਹੈ ਇਹ ਵਾਪਸ ਆਏ ਨੇ। ਕਿਉਂਕਿ ਕਿਹੜੇ 에ਅਰਪੋਰਟ ਤੇ ਉਤਰਨਾ ਹੈ ਇਹਦੀ ਮਨਜ਼ੂਰੀ ਤਾਂ ਸਾਡੇ ਮੁਲਕ ਨੇ ਦਿੱਤੀ ਹੋਣੀ ਨਾ। ਬਿਲਕੁਲ ਬਿਲਕੁਲ। ਸਵਾਲ ਤਾਂ ਇਹ ਹੈ ਕਿ ਤੁਸੀਂ ਜਿੱਥੇ ਉਹਨਾਂ ਨੂੰ ਥਾਂ ਦਿੱਤੀ ਉੱਥੇ ਆ ਕੇ ਉਹ ਆਪਣਾ ਜਹਾਜ਼ ਪਾਰਕ ਕਰਨਗੇ ਨਾ, ਮਰਜ਼ੀ ਉਸ ਨਹੀਂ ਕਰ ਸਪੇਸ ਤਾਂ ਸਕਦੇ, ਤੁਸੀਂ ਛੱਡੀ ਆ ਨਾ ਉਹਨਾਂ ਲਈ। ਸੋ ਇਹ ਸਪਸ਼ਟ ਸਮਝ ਆਉਂਦਾ ਕਿ ਇਹਦੇ ਪਿੱਛੇ ਇੱਕ ਲੁਕਮੀ ਮਨਸ਼ਾ ਕੰਮ ਕਰ ਰਹੀ ਹੈ। ਸੋ ਉਸ ਮਨਸ਼ਾ ਦੇ ਤਹਿਤ ਇਹ ਅੰਮ੍ਰਿਤਸਰ ਚੁਣਿਆ ਗਿਆ। ਤੇ ਹੁਣ ਜਦੋਂ ਉਤਰਨਗੇ, ਪਹਿਲਾਂ ਸੀਗਾ ਕਿ ਇਹ ਸਮੇਂ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਤਦ ਇਹ ਸੀਗਾ ਕਿ ਇਹ ਸਮੇਂ ਜਹਾਜ਼ ਉਤਰ ਸਕਦਾ ਹੈ, ਫਿਰ ਜਾਣਕਾਰੀ ਇਹ ਤੋਂ ਘੰਟਾ ਲੇਟ ਹੋ ਜਾਊਗਾ। ਹੁਣ ਤੱਕ ਇਹ ਕਿਹਾ ਜਾ ਰਿਹਾ ਕਿ ਭਾਰਤੀ ਸਮੇਂ ਅਨੁਸਾਰ ਅੱਜ 5 ਫਰਵਰੀ 2025 ਨੂੰ ਦੁਪਹਿਰੇ 12 ਤੋਂ 1 ਵਜੇ ਦੇ ਦਰਮਿਆਨ ਹੁਣੇ ਉਤਰੂਗਾ। ਇਹਦੀ ਅਧਿਕਾਰਤ ਜਾਣਕਾਰੀ ਕੋਈ ਕਿਸੇ ਨੂੰ ਨਹੀਂ ਦੇ ਰਿਹਾ। ਕੀ ਇਸ ਨੂੰ ਮੀਡੀਆ ਤੋਂ ਲੁਕੋ ਕੇ ਰੱਖਣ ਦੀ ਨੀਤੀ ਹੈ? ਕੀ ਕੇਂਦਰ ਉਹਨਾਂ ਨੂੰ ਉਤਰਦਿਆਂ ਹੀ ਆਪਣੇ ਕਿਸੇ ਐਕਸ਼ਨ ਮੋਡ 'ਚ ਲੈਣ ਦੀ ਤਿਆਰੀ 'ਚ ਹੈ? ਕੀ ਹੋਣਾ ਅਗਲਾ ਕੋਈ ਨਹੀਂ ਜਾਣਦਾ, ਕਿਹਦੇ ਜੀ ਵਾਪਸ ਆ ਰਹੇ ਨੇ ਕਿਸੇ ਨੂੰ ਨਹੀਂ ਪਤਾ। ਸੋ ਇਸ ਲਈ ਮਤਲਬ ਕਿ ਇਹ ਕਾਫੀ ਰੋਲੇ ਘਚੋਲੇ ਵਾਲੀ ਸਥਿਤੀ ਬਣੀ ਹੋਈ ਹੈ। ਪਰ ਅੰਮ੍ਰਿਤਸਰ ਸਟੇਸ਼ਨ ਚੁਣ ਕੇ ਇਹ ਪੰਜਾਬ ਦੇ ਮੱਥੇ ਤੇ ਇੱਕ ਦਾਗ ਲਾਉਣ ਦੀ ਕੋਸ਼ਿਸ਼ ਹੈ। ਨਹੀਂ ਬਿਲਕੁਲ ਦੀਪਕ ਜੀ, ਇੱਥੇ ਵੀ ਕਈ ਤਰੀਕੇ ਦੀਆਂ ਜਿਹੜੀਆਂ ਗੱਲਾਂ ਆ ਉਹ ਚੱਲ ਰਹੀਆਂ ਆ। ਕਿਹਾ ਇਹੀ ਜਾ ਰਿਹਾ ਵੀ ਜਿੱਦਾਂ ਤੁਸੀਂ ਕਿਹਾ ਵੀ ਹੁਣ ਆਪਣੇ ਕੋਲ ਪਤਾ ਹੀ ਕੋਈ ਨਹੀਂ, ਸੋਰਸ ਹੀ ਕੋਈ ਨਹੀਂ, ਨਾ ਇਹਨਾਂ ਨੇ ਦੱਸਿਆ ਨਾ ਉਹਨਾਂ ਨੇ ਦੱਸਿਆ ਵੀ ਅੰਦਰ ਜਿਹੜੇ ਉਹ ਕੌਣ ਆ। ਜਿਹੜੀ ਟਾਈਮ ਵਾਲਾ ਵੀ ਜਿਹੜਾ ਹੈ ਨਾ ਝੋਲ ਹੀ ਲੱਗਦਾ ਆ ਵੀ ਲੋਕ ਨਾ ਕਿਤੇ ਇਕੱਠੇ ਹੋ ਜਾਣ, ਲੋਕ ਨਾ ਕਿਤੇ ਗੱਲ ਜਿਹੜੀ ਉਹ ਕਰ ਲੈਣ, ਉਹ ਰੀਅਲ ਸਟੋਰੀ ਜਿਹੜੀ ਆ ਉਹ ਨਾ ਜਿਹੜੀ ਉਹ ਪਤਾ ਲੱਗ ਜਾਵੇ ਵੀ ਆਉਂਦਿਆਂ ਨੂੰ ਉਹਨਾਂ ਨੇ ਅਸਲ 'ਚ ਕਾਰਵਾਈ ਜਿਹੜੀ ਕੀ ਪਾਉਣੀ। ਅਗਲੀ ਗੱਲ ਵੀ ਇਹਦੇ ਨਾਲ ਹੀ ਜੁੜੀ ਹੈ ਦੀਪਕ ਜੀ, ਅੰਮ੍ਰਿਤਸਰ 에ਅਰਪੋਰਟ ਤੇ ਉਤਰਦਿਆਂ ਹੀ ਕੀ ਚੁੱਕ ਲਵੇਗੀ ਪੰਜਾਬ ਪੁਲਿਸ? ਇਹ ਹੁਣ ਇੱਕ ਵੱਡਾ ਸਵਾਲ ਆ। DGP ਐਕਟਿਵ ਆ, ਕਹਿੰਦੇ ਮੀਟਿੰਗ 'ਚ ਅਸੀਂ ਗੱਲਬਾਤ ਕੀਤੀ ਆ, ਕਹਿੰਦੇ ਸਪੈਸ਼ਲ ਅਸੀਂ ਕਾਊਂਟਰ ਬਣਾਉਣ ਜਾ ਰਹੇ ਆ। ਇਹਦਾ ਕੀ ਭਾਵ ਆ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਕੱਲ ਮੁੱਖ ਮੰਤਰੀ ਸਾਹਿਬ ਨੇ ਦਿੱਲੀ ਤੋਂ ਪਰਤ ਕੇ ਆਪਣੀ ਥਕਾਵਟ ਲਾਈ ਆ ਪੁਲਿਸ ਨਾਲ ਮੀਟਿੰਗ ਕਰਕੇ, ਤੇ ਬਕਾਇਦਾ ਤੌਰ ਤੇ ਸਾਰੇ SSP ਬਿਠਾ ਲੈ ਕੇ ਆਜੋ ਜੀ, ਆਪਾਂ ਨੂੰ ਪੰਜਾਬ ਦੇ ਅਮਨ ਕਾਨੂੰਨ ਦਾ ਫਿਕਰ ਹੈ। ਮਤਲਬ 23-24 ਨਵੰਬਰ ਤੋਂ ਲੈ ਕੇ 4 ਫਰਵਰੀ ਤੱਕ 12-13 ਗ੍ਰਨੇਡ ਅਟੈਕ ਹੋ ਗਏ ਹੈ ਨਾ। ਕਦੇ ਸਿੱਧੂ ਮੂਸੇਵਾਲੇ ਦੇ ਨੇੜਲੇ ਸਾਥੀ ਦੇ ਘਰੇ ਗੋਲੀਆਂ ਚੱਲ ਗਈਆਂ, ਸਾਬਕਾ ਕਾਂਗਰਸੀ ਇੱਕ MLA ਦੇ ਘਰੇ ਗੋਲੀਆਂ ਚੱਲ ਗਈਆਂ ਹੈ ਨਾ। ਉਹ ਇੱਕ ਪਹਿਲਾਂ ਅਕਾਲੀ ਲੀਡਰ ਸੀ, ਫਿਰ ਕਾਂਗਰਸੀ ਲੀਡਰ ਬਣ ਗਿਆ, ਸ਼ਰਾਬ ਕਾਰੋਬਾਰੀ, ਉਹਦੇ ਘਰੇ ਗ੍ਰਨੇਡ ਅਟੈਕ ਹੋ ਲਿਆ। ਇਹ ਕਾਰਵਾਈਆਂ ਤੇ ਦਰਮਿਆਨ ਹੁਣ ਮੁੱਖ ਮੰਤਰੀ ਸਾਹਿਬ ਨੂੰ ਅਮਨ ਕਾਨੂੰਨ ਦੀ ਸਥਿਤੀ ਚੇਤੇ ਆ ਗਈ, ਜਦ ਤੁਸੀਂ ਦਿੱਲੀ ਤੋਂ ਸਾਹ ਨਹੀਂ ਲੈ ਰਹੇ ਸੀ। ਚਲੋ ਮੈਂ ਕਹਿੰਦਾ ਧੰਨਵਾਦ, ਤੁਹਾਨੂੰ ਫਿਕਰ ਤਾਂ ਪਿਆ। ਚਲੋ DGP ਸਾਹਿਬ ਦਾ ਵੀ ਰਾਹ ਜਾ ਖੁੱਲ ਗਿਆ, ਹੁਣ ਸ਼ਾਇਦ ਪੱਕੇ DGP ਲੱਗ ਜਾਣ, ਅੱਜ ਤੱਕ ਕਾਰਜਕਾਰੀ ਚੱਲੇ ਆਉਂਦੇ ਨੇ ਹੈ ਨਾ, ਕਿਉਂਕਿ ਉਸ ਪੈਨਲ 'ਚ ਆ ਗਏ ਉਹ DGP ਵਾਲੇ 'ਚ। ਸੋ ਦੂਸਰੇ ਪਾਸੇ ਕੱਲ ਬੈਠਕ ਤੋਂ ਬਾਅਦ DGP ਗੌਰਵ ਯਾਦਵ ਕਹਿ ਰਹੇ ਸੀਗੇ ਕਿ ਅਸੀਂ ਪੂਰੀ ਤਿਆਰੀ ਕਰ ਲਈ ਜੀ। ਅੱਛਾ, ਅਸੀਂ ਜੀ ਮਤਲਬ ਕਿ 100 ਅਪਰਾਧੀਆਂ ਦੀ ਸੂਚੀ ਤਿਆਰ ਕੀਤੀ
ਹੈ ਤੇ 100 ਅਪਰਾਧੀਆਂ ਦੀ ਸੂਚੀ ਚੋਂ ਕਹਿੰਦੇ 20 ਬੰਦੇ ਸਿੱਧੇ ਉਹਨੇ ਜਿਹੜੇ ਅਮਰੀਕਾ 'ਚ ਸਰਗਰਮ ਦੇਖੇ ਗਏ। ਸੋ ਕਹਿੰਦੇ ਬਾਕੀ 80 ਦਾ ਵੀ ਨਹੀਂ ਪਤਾ ਕਿ ਉਹ ਵੀ ਅਮਰੀਕਾ ਤੋਂ ਹੀ ਆ ਰਹੇ ਹੋਣ। ਸੋ ਹੁਣ ਇਹਨਾਂ ਨੇ ਉਹ 20 ਕੀ ਭਾਲਣੇ ਆ, ਇਹ ਆਪਣੇ 100 ਦੇ 100 ਭਾਲਣ ਨੂੰ ਫਿਰਦੇ ਆ ਉਹਨਾਂ 205 ਚੋਂ। ਤਕਮੇ ਲੱਭਦੇ ਤਾਂ ਮੈਨੂੰ ਇੱਕ ਚੀਜ਼ ਦਾ ਫਿਕਰ ਹੈ। ਕੋਈ ਦੌਰ ਰਿਹਾ ਪੰਜਾਬ ਦੇ ਵਿੱਚ ਜਦੋਂ ਝੂਠੇ ਪੁਲਿਸ ਮੁਕਾਬਲਿਆਂ ਵਾਲਾ ਵਰਤਾਰਾ ਵਾਪਰਦਾ ਰਿਹਾ। ਲੰਘੇ ਕੱਲੇ ਮੋਹਾਲੀ 'ਚ ਸੀਬੀਆਈ ਅਦਾਲਤ ਨੇ 32 ਸਾਲ ਪੁਰਾਣੇ ਮਾਮਲੇ ਦੇ ਵਿੱਚ ASI ਨੂੰ ਤੇ SHO ਨੂੰ ਦੋਸ਼ੀ ਕਰਾਰ ਦਿੱਤਾ। ਕਹਿੰਦੇ ਜੀ ਇਹ ਤਾਂ ਬਿਆਨ ਸਿੰਘ ਦੀ ਸਰਕਾਰ ਦੇ ਵਿੱਚ ਜਿਹੜਾ ਇੱਕ ਕੈਬਨਿਟ ਮੰਤਰੀ ਸੀ ਉਹਦੇ ਮੁੰਡੇ ਦੇ ਕਤਲ 'ਚ ਸ਼ਾਮਲ ਸੀ ਜੀ, ਇਹ ਤਾਂ 2 ਅੱਤਵਾਦੀ ਸੀ ਜਿਹੜੇ ਅਸੀਂ ਮਾਰੇ ਨੇ ਤੇ ਕਹਿੰਦੇ ਜੀ ਇਹ ਤਾਂ ਮਤਲਬ ਕਿ ਬੜੇ ਖੂੰਖਾਰ ਰਹੇ ਨੇ ਜੀ, ਇਹਨਾਂ ਨੇ ਬੜੀਆਂ ਲੁੱਟਾਂ ਖੋਹਾਂ ਕੀਤੀਆਂ। ਜਦੋਂ 32 ਸਾਲ ਬਾਅਦ ਇਨਸਾਫ ਸਾਹਮਣੇ ਆਉਂਦਾ ਤਦ ਇਹ ਵੀ ਸੱਚ ਸਾਹਮਣੇ ਆਉਂਦਾ ਕਿ ਉਹਨਾਂ ਚੋਂ ਇੱਕ ਸਾਬਕਾ ਇੱਕ ਫੌਜੀ ਜਵਾਨ ਸੀਗਾ, ਇੱਕ 16 ਸਾਲ ਦਾ ਜਵਾਕ ਸੀ। ਸੋ ਇਸੇ ਤਰ੍ਹਾਂ ਫਿਰ ਉਹ ਤੋਂ ਬਾਅਦ ਪੰਜਾਬ 'ਚ ਇੱਕ ਹੋਰ ਦੌਰ ਚੱਲਿਆ ਕਿ ਚੋਰੀਆਂ ਚਕਾਰੀਆਂ, ਲੁੱਟਾਂ ਖੋਹਾਂ, ਕੋਈ ਵਾਰਦਾਤਾਂ, ਫਿਰ ਚੱਕ ਲੋ ਕੋਈ ਗਰੀਬ ਗਰੂਬੇ 10-20, ਚੱਕ ਲੋ ਕੋਈ ਝੁੱਗੀ ਝੌਂਪੜੀ ਵਾਲੇ, ਸਾਰੇ ਕੇਸ ਉਹਨਾਂ ਦੇ ਪਾ ਕੇ ਫਾਈਲਾਂ ਬੰਦ। ਹੁਣ ਇਹ ਬਰਾਮਦਗੀ ਦਿਖਾ ਦੂ ਕਿ ਕੋਈ ਆਪਣੀਆਂ ਫਾਈਲਾਂ ਬੰਦ ਤਾਂ ਨਹੀਂ ਕਰਨੀਆਂ ਇਹਨਾਂ ਨੇ ਕਿ ਮੌਕਾ ਹੈ? ਇਹ ਵੀ ਇੱਕ ਸਵਾਲ ਹੈ। ਦੂਸਰੇ ਪਾਸੇ ਪੰਜਾਬ ਪੁਲਿਸ ਨੂੰ ਇੰਨੀ ਕਾਹਲ ਕਾਹਦੀ ਪੈ ਗਈ? ਕੀ ਇਹਦਾ ਮਤਲਬ ਦਿੱਲੀ ਤੋਂ ਕੋਈ ਟੀਕਾ ਲੱਗਿਆ? ਕੀ ਇਹ ਕੇਂਦਰ ਦੇ ਇਸ਼ਾਰੇ ਤੇ ਕਾਰਵਾਈ? ਕਿਉਂਕਿ ਇੱਥੇ ਬਕਾਇਦਾ ਤੌਰ ਤੇ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਪੰਜਾਬ ਪੁਲਿਸ ਕੱਲੀ ਟੈਕਲ ਨਹੀਂ ਕਰੂਗੀ, ਕੇਂਦਰੀ ਏਜੰਸੀਆਂ ਦੇ ਨੁਮਾਇੰਦੇ ਆ ਗਏ ਜੀ, ਉਹਨਾਂ ਦੇ ਅਧਿਕਾਰੀ ਪਹੁੰਚ ਗਏ। ਠੀਕ ਹੈ, ਇਹ ਜਾਂਚ ਦਾ ਵਿਸ਼ਾ ਹੈ ਕਿਉਂਕਿ ਜਿਹੜੇ ਬੰਦੇ ਗਏ ਨੇ ਰਾਜਕਰਨ ਜੀ ਉਹ ਗੈਰ ਕਾਨੂੰਨੀ ਤਰੀਕੇ ਨਾਲ ਗਏ ਬੇਸ਼ੱਕ ਲੱਖਾਂ ਲਾ ਕੇ ਗਏ, ਕੋਈ ਕਿੱਲਾ ਵੇਚ ਕੇ ਗਿਆ, ਕੋਈ ਮਾਂ ਦੀ ਗਹਿਣੇ ਟਕਾ ਵੇਚ ਕੇ ਗਿਆ, ਕੋਈ ਘਰ-ਬਾਰ ਵੇਚ ਕੇ ਗਿਆ, ਕੋਈ ਰਿਸ਼ਤੇਦਾਰਾਂ ਤੋਂ ਫੜ ਕੇ ਗਿਆ, ਕੋਈ ਮਿੱਤਰ ਸੱਜਣ ਤੋਂ ਫੜ ਕੇ ਗਿਆ, ਕੋਈ ਮੈਕਸੀਕੋ ਰਾਹੀਂ ਗਿਆ, ਕੋਈ ਪਤਾ ਨਹੀਂ ਕਿਵੇਂ ਗਿਆ। ਸੋ ਜਿਹੜੇ ਇਹ ਤਰੀਕੇ ਨਾਲ ਗਏ ਨੇ, ਤਰੀਕਾ ਵਾਜਬ ਨਹੀਂ ਹੈਗਾ। ਪਰ ਹੁਣ ਜਦੋਂ ਉਹ ਵਾਪਸ ਆ ਰਹੇ ਨੇ ਤਾਂ ਸਰਕਾਰ ਨੂੰ ਉਹਨਾਂ ਨਾਲ ਹਮਦਰਦੀ ਨਾਲ ਪੇਸ਼ ਆਉਣਾ ਚਾਹੀਦਾ ਹੈ ਕਿ ਤੁਹਾਡੇ ਮੁਲਕ ਦੇ ਨਾਗਰਿਕ ਨੇ, ਉਹ ਕਿਹੜੀਆਂ ਤੰਗੀਆਂ ਤਰੁਸੀਆਂ ਨੂੰ ਦੂਰ ਕਰਨ ਗਏ ਸੀ ਤੇ ਉੱਥੋਂ ਹੁਣ ਵਾਪਸ ਆ ਰਹੇ ਨੇ। ਪਰ ਜੇ ਇਹਨਾਂ ਦੇ ਵਿੱਚ ਕੋਈ ਅਪਰਾਧਿਕ ਪਿਛੋਕੜ ਵਾਲਾ ਹੈਗਾ ਤਾਂ ਉਸ ਦੀ ਬੜੇ ਸਹਿਜੇ ਤਰੀਕੇ ਨਾਲ ਜਾਂਚ ਹੋ ਸਕਦੀ ਹੈ। ਏਦਾਂ ਡਰ ਪੈਦਾ ਕਰਨ ਦੀ ਕੀ ਲੋੜ ਪਈ? ਇਹ ਭੈ ਵਾਲਾ ਮਾਹੌਲ ਕਿਉਂ ਬਣਾਇਆ ਜਾ ਰਿਹਾ? ਸਵਾਲ ਇਹ ਖੜਾ ਹੁੰਦਾ। ਇਹਦਾ ਮਤਲਬ ਕੇਂਦਰੀ ਏਜੰਸੀਆਂ ਸਰਗਰਮ ਨੇ, ਉਹ ਇਹ ਦਿਖਾਉਣਾ ਚਾਹੁੰਦੀਆਂ ਨੇ ਅੰਤਰਰਾਸ਼ਟਰੀ ਪੱਧਰ ਤੇ ਕਿ ਜੀ ਇਹ ਤਾਂ ਇੱਥੋਂ ਭਗੌੜੇ ਸੀਗੇ ਜੀ। ਮਤਲਬ ਇਹ ਆਪਣੇ ਸਹੀ ਨਾਗਰਿਕਾਂ ਦੀ ਸੂਚੀ 'ਚ ਉਹਨਾਂ ਨੂੰ ਨਹੀਂ ਦਿਖਾਉਣਾ ਚਾਹੁੰਦੇ। ਸੋ ਇਸ ਲਈ ਇਹ ਵੀ ਸ਼ੰਕਾ ਹੁਣ ਖੜਾ ਹੋ ਗਿਆ ਕਿ ਕੇਂਦਰੀ ਏਜੰਸੀਆਂ ਦੇ ਇਸ਼ਾਰੇ ਤੇ ਪੰਜਾਬ ਪੁਲਿਸ ਐਕਸ਼ਨ ਲੈਣ ਦੇ ਮੂਡ 'ਚ ਹੈ ਤੇ ਉਹ ਕਹਿ ਰਹੀ ਹੈ ਜੀ ਕਿ ਅਸੀਂ ਪੂਰੀ ਤਿਆਰੀ ਕਰ ਲਈ। ਹੁਣ ਅਜੇ ਤੱਕ ਇਹੀ ਸਪਸ਼ਟ ਨਹੀਂਗਾ ਕਿ ਆਉਂਦਿਆਂ ਨੂੰ ਉਹਨਾਂ ਨੂੰ ਚਾਹ ਪਾਣੀ ਰੋਟੀ ਪਾਣੀ ਪੁੱਛੋਗੇ ਕਿ ਅੰਦਰ ਡੱਕੋਗੇ ਕਿ ਘਰਾਂ ਨੂੰ ਜਾਣ ਦਿਓਗੇ, ਫਿਰ ਇਨਕੁਆਇਰੀਆਂ ਕਰੋਗੇ ਕਿ ਇੱਥੋਂ ਹੀ ਕਿਸੇ ਜੇਲ੍ਹ ਥਾਣੇ ਲੈ ਜਾਓਗੇ? ਕਿਸੇ ਨੂੰ ਕੁਝ ਨਹੀਂ ਪਤਾ। ਇਹ 100 ਦੀ ਸੂਚੀ ਇਹ ਚੱਕੀ ਫਿਰਦੇ ਨੇ ਜਿਨ੍ਹਾਂ 'ਚ ਕਹਿੰਦੇ 20 ਅਪਰਾਧੀ ਉਹ ਨੇ ਸਿੱਧੇ ਜਿਹੜੇ ਅਮਰੀਕਾ 'ਚ ਸਰਗਰਮ ਨੇ। ਸੋ ਪੰਜਾਬ ਪੁਲਿਸ ਪੂਰੀ ਪੱਬਾਂ ਭਾਰ ਹੈ ਜੀ ਤੇ ਕੇਂਦਰੀ ਏਜੰਸੀਆਂ ਪੂਰੀਆਂ ਅੰਮ੍ਰਿਤਸਰ ਸਰਗਰਮ ਨੇ। ਸੋ ਜਿਹੜੇ ਉੱਥੋਂ ਜਹਾਜ਼ ਚੜ੍ਹ ਕੇ ਆ ਰਹੇ ਉਹਨੂੰ ਪਤਾ ਹੀ ਨਹੀਂ ਹੋਣਾ ਕਿ ਸਾਡੇ ਨਾਲ ਭਾਰਤ ਪਹੁੰਚਦਿਆਂ ਹੋਣਾ ਕੀ ਆ। ਸੋ ਇਹ ਕਹਿੰਦੇ ਕਿ ਅਸੀਂ ਬਕਾਇਦਾ ਤੌਰ ਤੇ ਉਹ ਡਾਟਾ ਲੱਭ ਰਹੇ ਹਾਂ ਕਿ ਕੋਈ ਇੱਥੇ ਕਤਲ ਕਰਕੇ, ਕੋਈ ਇੱਥੇ ਵਾਰਦਾਤ ਕਰਕੇ, ਕੋਈ ਲੁੱਟ ਖੋਹ ਕਰਕੇ, ਕੋਈ ਗੈਂਗਸਟਰਾਂ ਸ਼ਾਮਲ ਹੋ ਕੇ ਉਸ ਤਰੀਕੇ ਨਾਲ ਭਗੌੜਾ ਤਾਂ ਨਹੀਂ। ਮੈਂ ਕਹਿੰਦਾ ਬਿਲਕੁਲ ਉਹ ਦਸਤਾਵੇਜ਼ੀ ਜਾਂਚ ਹੋਣੀ ਚਾਹੀਦੀ ਹੈ, ਪਰ ਉਹਦਾ ਤਰੀਕਾ ਵਾਜਬ ਹੋਵੇ। ਸੋ ਇਸ ਲਈ ਇਹ ਹੁਣ ਸਾਰਿਆਂ ਨੂੰ ਜੇ ਉਸੇ ਰਸਤੇ 'ਚ ਬੰਨਣਾ ਹੈ ਤਾਂ ਇਹ ਫਿਕਰਮੰਦੀ ਵਾਲੀ ਗੱਲ ਹੈ। ਹੋਰ ਛੱਡੋ ਜੀ, ਪੰਜਾਬ ਪੁਲਿਸ ਦੇ ਕੱਲ DGP ਸਾਹਿਬ ਕਹਿ ਰਹੇ ਸੀਗੇ ਕਿ ਅਸੀਂ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕਰਨੀ ਆ ਕਿ ਕਿਹੜੇ ਰੂਟ ਰਾਹੀਂ ਗਏ ਨੇ ਇਹ। ਅੱਛਾ, ਕਿਹੜੇ ਏਜੰਟ ਰਾਹੀਂ ਗਏ ਨੇ ਇਹ, ਹੈ ਕਿ ਅਸੀਂ ਉਹ ਏਜੰਟ ਵੀ ਫੜਨੇ ਆ ਫਿਰ ਜਿਹੜੇ ਜਾਲੀ ਕੰਮ ਕਰਦੇ ਆ। ਰਾਜਕਰਨ ਜੀ, ਪੰਜਾਬ ਦੇ DGP ਸਾਹਿਬ, ਹੋਰ ਛੱਡੋ, ਚਲੋ ਪੰਜਾਬ ਦੇ ਗ੍ਰਹਿ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ, ਪੰਜਾਬ ਦੇ DGP ਗੌਰਵ ਯਾਦਵ ਜੀ, ਸਾਰੇ ਜ਼ਿਲ੍ਹਿਆਂ ਦੇ SSP, ਉਹ ਤੋਂ ਬਾਅਦ ਸਾਰੇ ਜ਼ਿਲ੍ਹਿਆਂ ਦੇ ਥਾਣਾ ਮੁਖੀ ਤੇ ਛੋਟੇ ਤੋਂ ਛੋਟਾ ਜਿਹੜਾ ਵਿਚਾਰਾ ਦਰਵਾਜ਼ੇ ਤੇ ਡੰਡਾ ਲੈ ਕੇ ਖੜਾ ਪੁਲਿਸ ਵਾਲਾ ਮੁਲਾਜ਼ਮ ਵੀ, ਉਸ ਮੁਲਾਜ਼ਮ ਤੱਕ ਕੱਲੇ ਨੂੰ ਪਤਾ ਹੈ ਕਿਉਂਕਿ ਹਰ ਇੱਕ ਕਿਸੇ ਨਾ ਕਿਸੇ ਦਾ ਰਿਸ਼ਤੇਦਾਰ, ਕਿਸੇ ਨਾ ਕਿਸੇ ਦਾ ਸਾਕ ਸੰਬੰਧੀ, ਕਿਸੇ ਨਾ ਕਿਸੇ ਦਾ ਆਂਢੀ ਗਵਾਂਢੀ, ਕਿਸੇ ਨਾ ਕਿਸੇ ਦਾ ਕੋਈ ਜਾਣ ਪਛਾਣ ਵਾਲਾ ਇਸ ਤਰ੍ਹਾਂ ਡੌਂਕੀ ਲਾ ਕੇ ਗਿਆ ਹੋਇਆ ਜਾਂ ਕਿਸੇ ਨਾ ਕਿਸੇ ਤਰ੍ਹਾਂ ਭਗੌੜਾ ਹੋਇਆ ਤੇ ਕਈਆਂ ਨੇ ਤਾਂ ਸਿਫਾਰਸ਼ਾਂ ਪਵਾਈਆਂ ਹੋਣੀਆਂ ਨਾ ਪੁਲਿਸਾਂ ਨੇ ਤੋਂ ਕਿ ਫਲਾਣੇ ਏਜੰਟ ਨੂੰ ਕਹਿ ਦਿਓ ਜੀ ਸਾਡਾ ਕੰਮ ਹੋ ਜਾਵੇ ਜੀ। ਤੇ ਅੱਜ ਇਹ ਹੁਣ ਇਹ ਕਹਿ ਰਹੇ ਨੇ ਅਸੀਂ ਪਤਾ ਕਰਨਾ ਜੀ। ਮਤਲਬ ਜੇ ਇੰਨਾ ਵੀ ਨਹੀਂ ਪਤਾ ਤੁਹਾਨੂੰ
ਫਿਰ ਤੁਹਾਡੀ ਕਾਹਦੀ ਤਾਕਤ, ਕਾਹਦੀ ਸਰਕਾਰ, ਕਾਹਦੀਆਂ ਏਜੰਸੀਆਂ, ਕਾਹਦੀ ਪੁਲਿਸ। ਸੋ ਹੁਣ ਸਿਰਫ ਇਹ ਇੱਕ ਦਿਖਾਵਾ ਹੈ ਆਪਣੀ ਸ਼ਕਤੀ ਦਾ, ਤੇ ਉਹਦੇ ਨਾਲ ਬਦਨਾਮ ਪੂਰੀ ਤਰ੍ਹਾਂ ਪੰਜਾਬ ਹੋਣਾ। ਦੱਸਣ ਵਾਲਾ ਤਾਂ ਦੱਸੀ ਜਾਂਦੇ ਕਿ ਗੁਜਰਾਤੀ ਵੀ ਆ ਰਹੇ ਨੇ, ਹਾਂਜੀ, ਦੱਸਣ ਵਾਲਾ ਦੱਸ ਰਿਹਾ ਕਿ ਇਹਦੇ ਹੋਰ ਸੂਬਿਆਂ ਵਾਲੇ ਵੀ ਨੇ। ਮੈਂ ਕਹਿੰਦਾ ਅਮਰੀਕਾ ਨੇ ਭਾਰਤੀ ਨਾਗਰਿਕ ਮੋੜੇ ਨੇ। ਹੁਣ ਤੁਸੀਂ ਇਸ ਨੂੰ ਇਸ ਤਰ੍ਹਾਂ ਇੱਕ ਖੁੰਝੇ 'ਚ ਲਾ ਕੇ ਇਕੱਲੇ ਪੰਜਾਬ ਵਾਲੇ ਹਵਾਲੇ ਨਾਲ ਲਾ ਕੇ ਕੀ ਦਿਖਾਉਣਾ ਚਾਹੁੰਦੇ ਹੋ? ਇਹ ਸਵਾਲ ਵੱਡਾ ਹੁੰਦਾ ਜਾ ਰਿਹਾ ਜੀ। ਵੱਡੇ ਮਗਰਮੱਛ ਇਹਨਾਂ ਨੇ ਡਰੱਗ ਵਾਲੇ ਨਹੀਂ ਫੜੇ, ਇਹ ਏਜੰਟਾਂ ਦਾ ਕਿਹੜਾ, ਜਿੱਦਾਂ ਤੁਸੀਂ ਕਿਹਾ ਵੀ ਇਹ ਕਿਹੜਾ ਪਹਿਲੋਂ ਨਹੀਂ ਪਤਾ ਇਹਨਾਂ ਨੂੰ ਵੀ ਕੌਣ ਉੱਥੇ ਕੀ ਜਿਹੜਾ ਉਹ ਕਰਦਾ। ਗੈਰ ਕਾਨੂੰਨੀ ਢੰਗ ਨਾਲ ਤਾਂ ਦੀਪਕ ਜੀ ਅਮਰੀਕਾ 'ਚ ਦਾਖਲ ਹੋਏ, ਉੱਥੇ ਤਾਂ ਕਿੰਨੇ ਮੋੜੇ ਪਹਿਲਾਂ ਵੀ ਇਹਨਾਂ ਨੇ ਡਿਪੋਰਟ ਕੀਤੇ, ਕੀ ਉਹ ਸਾਰੇ ਅੰਦਰ ਕਰੀ ਜਾਂਦੇ ਆ? ਇਹ ਇੱਕ ਕਿੱਡੇ ਸਵਾਲ ਆ। ਇੱਥੇ ਇੱਕ ਹੋਰ ਐਂਗਲ ਮੈਂ ਜੇ ਗੱਲ ਕਰਦਾ ਦੀਪਕ ਜੀ, ਜਿਹੜਾ 18,000 ਦਾ ਆંકੜਾ ਬਾਰ-ਬਾਰ ਜੈ ਸ਼ੰਕਰ ਦੇ ਨਾਲ ਜੋੜ ਕੇ ਦਿਖਾਇਆ ਜਾ ਰਿਹਾ, ਕਿਤੇ ਕਾਲੀ ਸੂਚੀ ਤਾਂ ਨਹੀਂ ਤਿਆਰ ਹੋਈ ਜਿਹੜੀ ਇਹ ਕਹੀ ਜਾਂਦੇ ਆ? ਕਿਉਂਕਿ ਉਦਾਂ ਤਾਂ 7 ਲੱਖ ਤੋਂ ਵੱਧ ਦੱਸਦੇ ਇੱਥੇ ਗੈਰ ਕਾਨੂੰਨੀ ਭਾਰਤੀ ਆ। ਕੀ 18,000 7,25,000 ਤੋਂ ਵੱਧ ਆ ਜਿਹੜੀਆਂ, ਹਨਾ। ਪਰ ਜਿਹੜੀ ਸੂਚੀ ਦਾ ਆਦਾਨ ਪ੍ਰਦਾਨ ਹੋਇਆ ਇਹਨਾਂ ਚੋਂ 18,000 ਦੱਸੀ ਜਾ ਰਹੀ ਹੈ, ਤੇ 18,000 ਚੋਂ ਪਹਿਲਾ ਲੋਟ ਆ ਕਹਿੰਦੇ 205 ਵਾਲਾ। ਦੇਖ ਲਓ। ਸੋ ਮੈਂ ਤਾਂ ਪਹਿਲਾਂ ਵੀ ਜਿਸ ਦਿਨ ਬਣਵੈਤ ਸਾਹਿਬ ਨੂੰ ਰੋਕਿਆ ਸੀਗਾ ਅੰਮ੍ਰਿਤਸਰ ਦੇ 에ਅਰਪੋਰਟ ਤੇ, ਹੈਨਾ, ਮੈਂ ਤਾਂ ਉਸ ਦਿਨ ਵੀ ਸਵਾਲ ਖੜਾ ਕੀਤਾ ਸੀ ਕਿ ਨਵੀਂ ਬਲੈਕ ਸੂਚੀ ਤਾਂ ਨਹੀਂ ਤਿਆਰ ਹੋਗੀ। ਜੀ ਜੀ, ਉਸ ਦੀ ਆੜ ਦੇ ਵਿੱਚ 18,000 ਉਧਰੋਂ ਲੈ ਕੇ ਤੇ ਇਹਨਾਂ ਨੇ ਕਿਹੜਾ ਕੰਮ ਕਰਾਉਣਾ ਆ? ਮੋਦੀ ਨੇ ਜਾਣਾ ਆ ਹੁਣ ਇਸ ਮਹੀਨੇ ਉੱਥੇ, ਦੇਖੋ ਕੀ ਜਿਹੜਾ ਇਹ ਬਣਦਾ ਆ। ਸੋ ਇਹ ਬਹੁਤ ਵਾਜਿਬ ਸਵਾਲ ਨੇ ਜਿਨ੍ਹਾਂ ਦਾ ਹੌਲੀ ਹੌਲੀ ਆਪਾਂ ਨੂੰ ਪਤਾ ਜਿਹੜਾ ਉਹ ਲੱਗੇਗਾ। ਅਗਲੀ ਆਪਾਂ ਗੱਲ ਕਰਦੇ ਹਾਂ ਦੀਪਕ ਜੀ, ਰਾਜਧਾਨੀ ਦੀ ਭਾਰਤ ਦੀ। ਦਿੱਲੀ 'ਚ ਵੋਟਾਂ ਨੇ 699 ਉਮੀਦਵਾਰਾਂ ਦਾ ਜਿਹੜਾ ਅੱਜ ਭਵਿੱਖ ਤੈਅ ਹੋਣਾ। 19% ਉਹਨਾਂ ਚੋਂ ਦਾਗੀ ਤੇ 29 ਅੰਗੂਠਾ ਛਾਪ। ਬਿਲਕੁਲ, ਦਿੱਲੀ ਦੇ ਵਿੱਚ 699 ਉਮੀਦਵਾਰ ਮੈਦਾਨ 'ਚ ਨੇ, ਔਰ ਇਹਨਾਂ ਚੋਂ ਵੱਖੋ-ਵੱਖ ਦਲਾਂ ਵਾਲੇ, ਵੱਖੋ-ਵੱਖ ਪਾਰਟੀਆਂ ਵਾਲੇ, ਤੇ ਇੱਥੋਂ ਤੱਕ ਕਿ ਆਜ਼ਾਦ ਉਮੀਦਵਾਰ ਵੀ ਨੇ। ਖਾਸ ਕਰਕੇ ਇਸ ਦਿੱਲੀ ਚੋਣਾਂ ਦੇ ਵਿੱਚ ਇੱਕ ਜਿਹੜਾ ਲੋਕ ਸਭਾ ਚੋਣਾਂ ਦੇ ਦੌਰਾਨ ਰਾਜਨੀਤਿਕ ਏਕਤਾ ਵਾਲਾ ਦਲ ਉੱਭਰਿਆ ਸੀਗਾ, ਇੰਡੀਆ ਗੱਠਜੋੜ, ਉਹਦਾ ਤਾਂ ਭੋਗ ਪੈ ਗਿਆ ਦਿੱਲੀ 'ਚ। ਤਾਂ ਇਹ ਮੁੱਕ ਲਿਆ ਕੰਮ, ਕਿਉਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਿੱਲੀ 'ਚ ਲੋਕ ਸਭਾ ਚੋਣਾਂ ਸਮੇਂ ਇਕੱਠਿਆਂ ਲੜੀ ਸੀ, 4-3 ਤੇ, 4 ਤੇ ਆਪ ਤੇ 3 ਤੇ ਕਾਂਗਰਸ। ਉਹ ਹੁਣ 70 ਦੀਆਂ 70 ਸੀਟਾਂ ਤੇ ਆਮੋ ਸਾਹਮਣੇ ਆ। ਇੱਥੋਂ ਤੱਕ ਇਹਨਾਂ ਦੇ ਨਾਲ ਇੰਡੀਆ ਗੱਠਜੋੜ ਦੇ ਵਿੱਚ ਚੱਲੀਆਂ ਆ ਰਹੀਆਂ CPI ਵੀ 6 ਸੀਟਾਂ ਤੇ ਲੜ ਰਹੀ ਆ, CPM ਵੀ 2 ਤੇ ਲੜ ਰਹੀ ਆ, CPI ML ਵੀ ਆਪਣੇ ਪੱਧਰ ਤੇ 2 ਤੇ ਲੜ ਰਹੀ ਹੈ। ਸੋ ਇਹਦਾ ਮਤਲਬ ਇਹ 3-4 ਦਲ ਆਮੋ ਸਾਹਮਣੇ ਨੇ, ਚਾਹੇ ਕੋਈ ਘੱਟ ਲੜ ਰਿਹਾ ਕੋਈ ਵੱਧ ਲੜ ਰਿਹਾ, ਪਰ 2 ਤਾਂ ਸਿੱਧੇ 70 ਤੇ ਆਮੋ ਸਾਹਮਣੇ ਨੇ। ਉਧਰ ਭਾਰਤੀ ਜਨਤਾ ਪਾਰਟੀ ਕਹਿੰਦੀ ਜੀ ਅਸੀਂ ਤਾਂ 68 ਸੀਟਾਂ ਤੇ ਲੜ ਰਹੇ ਹਾਂ, 2 ਸੀਟਾਂ ਅਸੀਂ ਆਪਣੇ ਭਾਈਵਾਲਾਂ ਲਈ ਛੱਡੀਆਂ ਨੇ, ਹੈਨਾ। ਪਰ ਸਥਿਤੀ ਇਹ ਹੈ ਕਿ ਉਹਨਾਂ ਦਾ ਵੀ ਇੱਕ ਭਾਈਵਾਲ ਜਿਹੜਾ ਉਹਨਾਂ ਦੇ ਇੰਡੀਆ ਗੱਠਜੋੜ ਦੇ ਵਿੱਚ ਹੈਗਾ, ਉਹ ਵੀ ਨਿੱਤਰ ਕੇ ਸਾਹਮਣੇ ਆ ਗਿਆ। ਉਹਨੇ ਵੀ 30 ਸੀਟਾਂ ਤੇ ਬਾਗੀ ਝੰਡਾ ਕੱਢਿਆ ਹੋਇਆ। ਮਹਾਰਾਸ਼ਟਰ ਤੋਂ ਸ਼ਰਦ ਪਵਾਰ ਦਾ ਭਰਾ ਜਿਹੜਾ NCP ਵਾਲਾ ਇੱਧਰ ਆਇਆ ਵਾ ਸੀਗਾ, ਉਹਦੇ ਦਲ ਨੇ 30 ਤੇ ਆਪਣੇ ਉਮੀਦਵਾਰ ਤਾਰਤੇ ਨੇ। ਸੋ ਇਸ ਲਈ ਮਸਲਾ ਉੱਥੇ ਵੀ ਹੈਗਾ। ਪਰ ਇਸ ਤੋਂ ਵੀ ਗਾਂਹ ਵਾਲਾ ਪਹਿਲੂ ਇੱਕ ਹੋਰ ਹੈ ਕਿ ਦੋਏ ਧਿਰਾਂ ਜਿਹੜੀਆਂ ਖੁੱਲ ਕੇ ਇਸ ਵਾਰ ਜੰਗ ਦੇ ਮੈਦਾਨ 'ਚ ਨੇ, ਆਮ ਆਦਮੀ ਪਾਰਟੀ ਤੇ ਭਾਜਪਾ ਜੀ, ਉਹਨਾਂ ਨੂੰ ਸਭ ਤੋਂ ਵੱਧ ਡਰ ਰਾਜਕਰਨ ਜੀ 18% ਵੋਟਰਾਂ ਤੋਂ ਲੱਗ ਰਿਹਾ, ਜਿਹੜਾ ਹਮੇਸ਼ਾ ਪਾਲਾ ਬਦਲਦਾ। ਮਤਲਬ ਲੋਕ ਸਭਾ ਚੋਣਾਂ ਸਮੇਂ ਇਹ ਵੋਟਰ BJP ਨਾਲ ਜਾ ਰਹੇ ਆ ਪਿਛਲੀਆਂ 3-4 ਟਰਮਾਂ ਤੋਂ, ਤੇ ਵਿਧਾਨ ਸਭਾ ਚੋਣਾਂ ਸਮੇਂ ਇਹ ਵਾਪਸ ਆਮ ਆਦਮੀ ਪਾਰਟੀ ਕੋਲ ਆ ਰਿਹਾ। ਹੁਣ ਐਕਤੀ ਜਿਵੇਂ ਓਵੈਸੀ ਵੀ ਸਰਗਰਮ ਹੈ, ਐਕਤੀ ਜਿਵੇਂ ਕਾਂਗਰਸ ਵੀ ਥੋੜੀ ਜਿਹੀ ਸਰਗਰਮ ਹੋਈ ਹੈ, ਹੈਨਾ, ਤੇ ਇਹ 18% ਵੋਟ 2014 ਚ ਵੀ, 2019 ਚ ਵੀ, 2024 ਚ ਵੀ ਭਾਜਪਾ ਕੋਲ ਗਈ, ਤੇ ਭਾਜਪਾ ਲਗਾਤਾਰ ਸਾਰੀਆਂ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਜਿੱਤੀ। ਪਰ ਵਿਧਾਨ ਸਭਾ ਚੋਣਾਂ ਸਮੇਂ ਇੰਨੇ ਹੀ ਮਾਰਜਨ ਨਾਲ ਫਿਰ BJP ਦੀਆਂ ਕਦੇ 3 ਸੀਟਾਂ ਨਿਕਲਦੀਆਂ, ਕਦੇ 2 ਨਿਕਲਦੀਆਂ, ਹੈਨਾ। ਤੋ ਇਸ ਲਈ ਮਤਲਬ ਕਿ ਵਿਧਾਨ ਸਭਾ ਚੋਂ ਵਾਪਸ ਉਹਨਾਂ ਕੋਲ ਨਹੀਂ ਰਹਿੰਦੀ, ਉਹ ਆਪ ਕੋਲ ਆ ਜਾਂਦੀ ਹੈ। ਹੁਣ ਮੈਂ ਇਸ ਵਾਰ ਦੇਖ ਰਿਹਾ ਸੀਗਾ ਕਿ 54% ਲੋਕ ਸਭਾ ਚ ਵੋਟਾਂ ਪਈਆਂ ਭਾਜਪਾ ਨੂੰ, ਠੀਕ ਹੈ, 7 ਦੀਆਂ 7 ਲੋਕ ਸਭਾ ਆਈਆਂ, 54% ਵੋਟਾਂ ਦੇ ਨਾਲ ਉਹ 70 ਚੋਂ 52 ਵਿਧਾਨ ਸਭਾ ਸੀਟਾਂ ਤੇ ਲੀਡ ਕਰ ਰਹੀ ਸੀ। ਸੋ ਹੁਣ ਉਹਨੂੰ ਫਿਕਰ ਇਹ ਹੈ ਕਿ 18% ਵੋਟਰ ਮੇਰੇ ਕੋਲ ਰੁਕ ਜਵੇ ਤਾਂ ਠੀਕ ਹੈ, ਨਹੀਂ ਮੇਰਾ ਕੰਮ ਔਖਾ ਹੋ ਜਾਣਾ। ਆਮ ਆਦਮੀ ਪਾਰਟੀ ਨੂੰ ਇਹ ਫਿਕਰ ਕਿ ਜੇ ਐਕਟੀ ਵਾਪਸ ਨਾ ਆਇਆ ਇਹ ਵੋਟਰ, ਫਿਰ ਸਾਡਾ ਕੰਮ ਖਰਾਬ ਹੈ। ਸੋ ਇੱਕ ਤਾਂ ਸਭ ਨੂੰ ਅੱਜ ਫਿਕਰ ਹੈ, ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਦਿੱਲੀ ਦੇ ਵਿੱਚ, ਚਲੋ। ਪਰ ਜਿਹੜਾ ਦਾਗੀ ਵਾਲਾ ਕੰਮ ਹੈ, ਇਹ ਤਾਂ ਆਵਾ ਉੱਤਿਆ ਵਾ ਜੀ ਸਾਡੇ ਸਿਸਟਮ ਦਾ। ਸੱਚੀ ਗੱਲ, ਮਤਲਬ ਨਾ ਚਲੋ ਆਜ਼ਾਦ ਉਮੀਦਵਾਰ ਤਾਂ ਆਜ਼ਾਦ ਉਮੀਦਵਾਰ, ਪਾਰਟੀਆਂ ਨੂੰ ਸ਼ਰਮ ਨਹੀਂ ਹੈ।
ਭਾਰਤੀ ਸੰਸਦ ਦੇ ਵਿੱਚ ਕਿੰਨੇ ਅਪਰਾਧਕ ਪਿਛੋਕੜਾਂ ਨੇ, ਆਪਾਂ ਕਈ ਵਾਰੀ ਡਾਟਾ ਸਾਂਝਾ ਕੀਤਾ ਕਿ ਕਿੰਨੇ ਅਪਰਾਧਕ ਪਿਛੋਕੜ ਵਾਲੇ ਉੱਥੇ ਭਾਰਤੀ ਸੰਸਦ 'ਚ ਬੈਠੇ ਨੇ, ਸੂਬਿਆਂ ਦੀਆਂ ਵਿਧਾਨ ਸਭਾ 'ਚ ਬੈਠੇ ਨੇ ਤੇ ਦਿੱਲੀ ਦੀ ਵਿਧਾਨ ਸਭਾ 'ਚ ਜਾਣ ਲਈ ਫਿਰ ਤਿਆਰ ਨੇ। 19% ਦਾਗੀ ਉਮੀਦਵਾਰ, ਮਤਲਬ 19% ਦਾ ਮਤਲਬ ਸਿੱਧਾ 132 ਦੇ ਕਰੀਬ ਉਮੀਦਵਾਰ ਨੇ 699 ਚ, ਤੇ 132 ਚੋਂ ਜੇ 2-4 ਵੀ ਜਿੱਤਦੇ ਨੇ ਤਾਂ ਵੀ ਮਾੜਾ। ਮੈਂ ਤਾਂ ਕਹਿੰਦਾ ਹੁਣ ਇਹਦੇ ਵਿੱਚ 81 ਉਮੀਦਵਾਰ ਅਜਿਹੇ ਨੇ 132 ਚੋਂ ਜਿਨ੍ਹਾਂ ਦੇ ਉੱਤੇ ਸਿੱਧਾ ਕਤਲ ਦਾ, ਕਿਡਨੈਪ ਦਾ, ਬਲਾਤਕਾਰ ਦਾ ਮਾਮਲਾ, ਤੇ ਇਹਨਾਂ ਚੋਂ ਮਤਲਬ 13 ਉਮੀਦਵਾਰ ਸਿੱਧੇ ਔਰਤਾਂ ਵਾਲੇ ਮਾਮਲਿਆਂ 'ਚ ਨੇ, ਬਲਾਤਕਾਰ ਵਾਲੇ, ਛੇੜਖਾਨੀ ਵਾਲੇ ਮਾਮਲਿਆਂ 'ਚ। ਠੀਕ। ਸੋ ਅਜਿਹਾ ਵਰਤਾਰਾ ਜਿੱਥੇ ਹੈਗਾ ਉੱਥੇ ਅੰਦਾਜ਼ਾ ਲਾ ਲਓ ਕੀ ਹਾਲਤ ਹੋਊਗੀ। ਇਹ ਤੋਂ ਗਾਂਹ ਤੁਸੀਂ ਹੋਰ ਦੇਖੋ ਕਿ ਸਿੱਖਿਆ ਬਹੁਤ ਅਹਿਮ ਹੈ, ਕਿਉਂਕਿ ਇਹ ਲੋਕਾਂ ਨੇ ਜਾ ਕੇ ਦਿੱਲੀ ਲਈ ਕਾਨੂੰਨ ਘੜਨੇ ਆ। ਜਿਵੇਂ ਭਾਰਤ ਦੀ ਸੰਸਦ 'ਚ ਜਾ ਕੇ ਕਹਿੰਦੇ ਜੀ ਭਾਰਤ ਲਈ ਕਾਨੂੰਨ ਘਾੜੇ ਬਣਨਾ ਹੈ, ਸੋ ਫਿਰ ਸੂਬਿਆਂ ਵਾਲਿਆਂ ਨੇ ਸੂਬਿਆਂ ਲਈ ਕੰਮ ਕਰਨਾ। ਹਾਂਜੀ। ਤੇ ਜੇ ਤੁਹਾਡੇ ਕੋਲ ਅੱਖਰ ਗਿਆਨ ਵੀ ਨਹੀਂ ਹੈਗਾ ਹੈ, ਜਾਂ ਤੁਸੀਂ ਕਹਿੰਦੇ ਜੀ ਅਸੀਂ ਸਿਰਫ ਦਸਤਖਤ ਕਰਨਾ ਜਾਣਦੇ ਆ, ਪਰ ਇਹੋ ਜਿਹੇ ਕੀ ਲੱਲ ਲਾਉਣਗੇ ਜੀ ਜਾ ਕੇ। ਪਰ ਹੁੰਦਾ ਆ ਜਿੱਤਦੇ ਆਏ, ਇਸ ਵਾਰ ਵੀ ਜਿੱਤ ਜਾਣਗੇ। 699 ਉਮੀਦਵਾਰਾਂ ਦੇ ਹਵਾਲੇ ਜੇ ਮੈਂ ਸਮਝਾਂ ਤਾਂ ਅੱਧ ਦੇ ਕਰੀਬ ਉਮੀਦਵਾਰ ਉਹ ਨੇ ਜਿਹੜੇ ਮਸਾਂ 12ਵੀਂ ਤੱਕ ਪਹੁੰਚੇ ਨੇ। ਠੀਕ ਹੈ। ਉਹਨਾਂ ਚੋਂ ਕੋਈ 5ਵੀਂ ਪਾਸ ਹੈ, ਕੋਈ 6ਵੀਂ ਪਾਸ ਹੈ, ਕੋਈ 7ਵੀਂ। 46% ਉਮੀਦਵਾਰ 5ਵੀਂ ਤੋਂ 12ਵੀਂ ਤੱਕ ਨੇ। ਇਹ ਅੱਧੇ ਹੋ ਗਏ। ਉਹ ਤੋਂ ਬਾਅਦ 18 ਉਮੀਦਵਾਰ ਅਜਿਹੇ ਨੇ ਜਿਨ੍ਹਾਂ ਨੇ ਡਿਪਲੋਮਾ ਕੀਤਾ, ਮਤਲਬ 18 ਦਾ ਮਤਲਬ ਡਿਪਲੋਮੇ ਦਾ ਮਤਲਬ +2 ਤੋਂ ਬਾਅਦ 1 ਸਾਲ ਦੀ ਕੋਈ ਹੋਰ ਡਿਪਲੋਮਾ ਕੀਤਾ ਹੋਇਆ। ਇਹ +2 ਪਾਸ ਤਾਂ ਹੈਗੇ, ਗਰੰਟੀ ਹੋ ਗਈ ਜੀ 18 ਦੀ। ਉਹ ਤੋਂ ਬਾਅਦ ਬਾਕੀ ਚਲੋ ਕੁਝ BA ਨੇ, ਕੁਝ MA ਨੇ, ਕੁਝ ਉਹ ਹੈਗੇ ਵੱਖਰੇ ਜਿੰਨੇ, ਪਰ 6 ਅਜਿਹੇ ਨੇ ਜਿਹੜੇ ਕਹਿੰਦੇ ਜੀ ਸਾਨੂੰ ਸਿਰਫ ਅੱਖਰ ਗਿਆਨ ਆ, ਸਾਨੂੰ ਦਸਤਖਤ ਕਰਨੇ ਆਉਂਦੇ ਆ, ਮਾੜਾ ਮੋਟਾ ਕੋਈ ਫੱਟਾ ਲੱਗਿਆ ਹੋਵੇ ਬੱਸ ਤੇ ਕਿੱਥੇ ਨੂੰ ਚੱਲੀ ਚੁੱਲੀ ਇਹੋ ਜਿਹਾ ਪੜ੍ਹਨਾ ਆਉਂਦਾ, ਹੋਰ ਕੁਝ ਨਹੀਂ ਆਉਂਦਾ। ਤੇ ਇਹਨਾਂ 'ਚ 29 ਉਮੀਦਵਾਰ ਗੂਠਾ ਛਾਪ ਨੇ ਜਿਨ੍ਹਾਂ ਲਈ ਕਾਲਾ ਅੱਖਰ ਮੈਸ ਬਰਾਬਰ। ਸੋ ਇਹਨਾਂ 29 ਚੋਂ ਵੀ ਲੋਕ ਵੋਟਾਂ ਵੀ ਪਾਉਣਗੇ ਤੇ ਜਿੱਤਣਗੇ। ਮਤਲਬ ਸਾਡਾ ਕੋਈ ਕ੍ਰਾਈਟੇਰੀਆ ਹੀ ਨਹੀਂ। ਚੌਥਾ ਦਰਜਾ ਕਰਮਚਾਰੀ ਰੱਖਣਾ ਹੁੰਦਾ ਵਿਭਾਗ ਨੇ, ਤੇ ਜਿਹਨੂੰ ਕਿਹਾ ਜਾਂਦਾ ਕਿ ਤੇਰਾ ਕੰਮ ਸਿਰਫ ਪਾਣੀ ਪਿਲਾਉਣਾ, ਮੇਜ਼ ਤੇ ਕੱਪੜਾ ਮਾਰਨਾ ਤੇ ਆਹ ਭਾਈ ਕਾਗਜ਼ ਪੱਤਰ ਇੱਕ ਦੂਏ ਨੂੰ ਫੜਾਉਣਾ, ਆਹੀ ਕੁਝ ਕਰਨਾ। ਉਹਨੂੰ ਵੀ ਪੁੱਛਦੇ ਆ, ਉਹਦੀ ਵੀ ਇੰਟਰਵਿਊ ਹੁੰਦੀ ਆ, ਉਹਦੀ ਵੀ 10ਵੀਂ 12ਵੀਂ ਹੁਣ ਅੱਜ ਕੱਲ ਇਹ ਪੈਮਾਨਾ ਹੈ। ਹਾਂਜੀ। ਤੇ ਜਿਨ੍ਹਾਂ ਨੇ ਕਾਨੂੰਨ ਕੱਢਣਾ ਉੱਥੇ ਕੋਈ ਪੈਮਾਨਾ ਹੀ ਨਹੀਂਗਾ, ਨਾ ਉਮਰ ਹੱਦ ਤੇ ਨਾ ਸਿੱਖਿਆ ਦਾ ਕੋਈ। ਇਹ ਸਵਾਲ ਵੱਡੇ ਖੜੇ ਨੇ ਜੂ ਦੇ ਤਿਉ। ਚਲੋ ਮੈਂ ਇਹਦੇ ਵਿੱਚ ਇੱਕ ਹੋਰ ਪਹਿਲੂ ਵੀ ਦੇਖ ਰਿਹਾ ਸੀਗਾ ਕਿ ਧਨਾੜਾਂ ਦੇ ਮਾਮਲਿਆਂ ਦੇ ਵਿੱਚ ਵੀ ਇਹਨਾਂ 699 ਚੋਂ 5 ਉਮੀਦਵਾਰ ਅਜਿਹੇ ਨੇ ਰਾਜਕਰਨ ਜੀ ਜਿਹੜੇ 100 ਕਰੋੜ ਤੋਂ ਉੱਪਰ ਦੀ ਜਾਇਦਾਦ ਦੇ ਮਾਲਕ ਨੇ। ਔਰ ਇਹ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਸਾਰੀ ਜਾਣਕਾਰੀ ਜਿਹੜੀ ਉਹ ਜਦੋਂ ਉਮੀਦਵਾਰ ਕਾਗਜ਼ ਦਾਖਲ ਕਰਦਾ ਹੈ ਉਹਦੇ ਵਿੱਚ ਜਿਹੜਾ ਆਪਣਾ ਹਲਫੀਆ ਬਿਆਨ ਦੇ ਰੂਪ 'ਚ ਆਪਣਾ ਫਾਰਮ ਭਰਦਾ ਹੈ, ਨਾਮਜ਼ਦਗੀਆਂ ਭਰਤ ਜਿਹੜੀ ਜਾਣਕਾਰੀ ਸਾਂਝੀ ਕਰਦਾ ਹੈ, ਉਹਦੇ ਆਧਾਰ ਤੇ ਹੈ। ਮਤਲਬ ਇਹ 100 ਕਰੋੜ ਤਾਂ ਇਹਨਾਂ ਨੇ ਦੱਸੀ ਹੈ ਪੰਜਾਂ ਨੇ, ਜਿਹੜੀ ਨਹੀਂ ਦੱਸੀ ਜਾਂ ਇਹਨਾਂ ਨੇ ਜਾਂ ਹੋਰਨਾਂ ਨੇ ਉਹ ਪਤਾ ਨਹੀਂ। ਹੋ ਸਕਦਾ ਜਿਨ੍ਹਾਂ ਨੇ ਨਹੀਂ ਦੱਸੀ ਇੰਨੀ ਵੀ ਉਹ ਇਹ ਤੋਂ ਵੀ ਵੱਧ ਵਾਲੇ ਵੀ ਹੋਣ ਜੀ। ਮਤਲਬ ਹੁਣ ਬਲੈਕ ਮਨੀ ਦਾ ਸਾਨੂੰ ਕਿਸੇ ਦਾ ਹਿਸਾਬ ਨਹੀਂ ਨਾ ਅੱਜ ਪਤਾ, ਤੇ ਇਸ ਲਈ ਇਹ 1 ਨੰਬਰ ਵਾਲੀ ਜਿਹੜੀ ਵਾਈਟ ਮਨੀ ਆ ਉਹਦੇ ਹਿਸਾਬ ਨਾਲ ਵੀ 5 ਉਮੀਦਵਾਰ ਅਜਿਹੇ ਨੇ ਜਿਹੜੇ 100 ਕਰੋੜ ਤੋਂ ਵੱਧ ਦੀ ਜਾਇਦਾਦ ਦੇ ਮਾਲਕ ਨੇ, ਜਿਨ੍ਹਾਂ ਚੋਂ 3 ਭਾਰਤੀ ਜਨਤਾ ਪਾਰਟੀ ਦੇ ਨੇ, 1 ਕਾਂਗਰਸ ਦਾ, 1 ਆਮ ਆਦਮੀ ਪਾਰਟੀ ਦਾ। ਸੋ ਬਾਕੀ ਜੀ ਹੁਣ ਅੱਜ ਦਿੱਲੀ ਦੇ ਵੋਟਰਾਂ ਨੇ ਫੈਸਲਾ ਕਰ ਲੈਣਾ ਕਿ ਦਿੱਲੀ ਕਿਹਨੂੰ ਸੌਂਪਣੀ ਹੈ। ਲੈ ਦੇ ਕੇ ਰੱਸਾ ਕੱਸੀ ਆਮ ਆਦਮੀ ਪਾਰਟੀ ਤੇ ਭਾਜਪਾ 'ਚ ਜੰਮ ਕੇ ਹੈ। ਜੀ ਜੀ ਬਿਲਕੁਲ। ਅਗਲੀ ਦੀਪਕ ਜੀ ਗੱਲ ਕਰਦੇ ਆ 7 ਮੈਂਬਰੀ ਕਮੇਟੀ ਨੇ, ਕਹਿੰਦੇ ਵੀ ਪਲੇਠੀ ਬੈਠਕ ਦੇ ਵਿੱਚ ਹੀ ਸਖਤ ਹੋ ਗਈ ਆ, ਸੱਦ ਲਿਆ ਭੂੰਦੜ ਹੋਣਾ ਨੂੰ। ਬਿਲਕੁਲ ਜੀ, ਕੱਲ ਦੇਰ ਬਾਅਦ ਕਹੀਏ ਤਾਂ ਇਹ ਦਰੁਸਤ ਕਾਰਵਾਈ ਹੋਈ। ਜਿਹੜਾ ਕੰਮ 2 ਦਸੰਬਰ ਦੇ ਅਕਾਲ ਤਖਤ ਸਾਹਿਬ ਤੋਂ ਸੁਣਾਏ ਗਏ ਹੁਕਮਨਾਮਿਆਂ ਤੋਂ ਬਾਅਦ ਤੁਰੰਤ ਬਾਅਦ ਹੋਣਾ ਚਾਹੀਦਾ ਸੀ, ਉਹ ਕੰਮ 2 ਮਹੀਨੇ 2 ਦਿਨਾਂ ਬਾਅਦ ਹੋਇਆ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਕੱਲ ਮੀਟਿੰਗ ਸੱਦੀ ਔਰ ਉਸ ਮੀਟਿੰਗ ਦੇ ਵਿੱਚ 7 ਦੇ 7 ਮੈਂਬਰ ਹਾਜ਼ਰ ਸੀ ਜੀ। ਇਹ ਵੱਖ-ਵੱਖ ਧਿਰਾਂ ਚੋਂ ਆਉਂਦੇ ਨੇ, ਚਾਹੇ 2 ਮੈਂਬਰ ਸੁਧਾਰ ਲਹਿਰ ਵਾਲੇ ਪਾਲੇ ਚੋਂ ਆਉਂਦੇ ਨੇ, ਗੁਰਪ੍ਰਤਾਪ ਬਡਾਲਾ ਹੋਰੀ ਤੇ ਉਹਨਾਂ ਦੇ ਨਾਲ ਦੇ ਸਾਥੀ ਮਨਪ੍ਰੀਤ ਆਲੀ ਹੋਰੀ ਕਿਸੇ ਪਾਲੇ 'ਚ ਨਹੀਂ ਤੁਲ ਰਹੇ ਅੱਜ ਕੱਲ, ਉਹ ਵੀ ਇਹ 'ਚ ਹਾਜ਼ਰ ਨੇ। ਤੇ ਇਸੇ ਤਰ੍ਹਾਂ ਕਿਰਪਾਲ ਸਿੰਘ ਬਡੂੰਗਰ ਹੋਰੀ ਆਪਣੇ ਸਿਧਾਂਤਾਂ ਲਈ ਜਾਣੇ ਜਾਂਦੇ ਨੇ, ਉਹ ਬਜ਼ੁਰਗ ਨੇ, ਇਸ ਲਈ ਮੰਨਿਆ ਜਾ ਰਿਹਾ ਕਿ ਉਹਨਾਂ ਕਰਕੇ ਹੀ ਬੈਠਕ ਪਟਿਆਲੇ ਰੱਖੀ ਗਈ। ਧਾਮੀ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ, ਪਰ ਬਾਦਲ ਦੇ ਦਬਾਅ ਹੇਠ ਵੀ ਨੇ। ਤੇ ਇਸੇ ਤਰ੍ਹਾਂ ਇਕਬਾਲ ਸਿੰਘ ਝੁੰਦਾ ਹੋਰੀ ਚਾਹੇ ਸੁਖਬੀਰ ਬਾਦਲ ਦੀ ਧਿਰ 'ਚ ਨੇ, ਪਰ ਉਹ ਝੁੰਦਾ ਕਮੇਟੀ ਦੀ ਰਿਪੋਰਟ ਦੇ ਹਵਾਲੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਆਪਣਾ ਕੱਦ ਵੱਡਾ ਕੀਤਾ, ਸਪਸ਼ਟਵਾਦੀ ਕੱਦ ਬਣਾਇਆ।
ਸੋ ਇਸੇ ਲਈ ਸਿੰਘ ਸਾਹਿਬ ਨੇ ਮੈਨੂੰ ਲੱਗਦਾ ਬੜੇ ਸੋਚ ਵਿਚਾਰ ਕੇ 7 ਨਾਂ ਚੁਣੇ ਸੀ। 7 ਚੋਂ ਇੱਕ ਬੀਬੀ ਹੈ ਜਿਹੜੀ ਮੁਲਾਜ਼ਮ ਹੈ ਸ਼੍ਰੋਮਣੀ ਕਮੇਟੀ ਦੀ। ਸੋ ਇਹ 7 ਇਸੇ ਲਈ ਚੁਣੇ ਸੀਗੇ ਤਾਂ ਕਿ ਇਹਨਾਂ ਦੇ ਉੱਤੇ ਕੋਈ ਉਂਗਲ ਨਾ ਆਵੇ। ਤੇ ਅਕਾਲੀ ਦਲ ਬਾਦਲ ਧਿਰ ਲਈ ਇਹ ਰਾਹਤ ਵਾਲੀ ਗੱਲ ਸੀ ਜੇਕਰ ਇਹਨਾਂ ਦੀ ਅਗਵਾਈ ਰਾਹੀਂ ਉਹ ਸ਼ੁਰੂ ਕਰਾ ਲੈਂਦੇ ਭਰਤੀ ਮੁਹਿੰਮ। ਤੇ ਵਰਕਰਾਂ ਨੇ ਤਾਂ ਥੱਲੇ ਉਹਨਾਂ ਨੇ ਕੰਮ ਕਰਨਾ ਸੀ ਜਿਹੜੇ ਅੱਜ ਕਰ ਰਹੇ ਨੇ ਜੀ। ਪਰਚੀਆਂ ਤਾਂ ਉਹਨਾਂ ਨੇ ਕੱਟ ਕੇ ਲਿਆਉਣੀਆਂ ਸੀ। ਤੇ ਜੇਕਰ ਸੈਟਅਪ ਤੁਹਾਡੇ ਕੋਲ ਹੈਗਾ ਸੀ, ਸਾਰਾ ਢਾਂਚਾ ਹੈਗਾ ਸੀ, ਤਾਂ ਤੁਹਾਡੇ ਕੋਲ ਹੀ ਸਾਰੀ ਤਾਕਤ ਵੀ ਆਉਣੀ ਸੀ। ਪਰ ਪਤਾ ਨਹੀਂ ਕੀ ਡਰ ਪੈ ਬੈਠਿਆ, ਕੀ ਫਿਕਰ ਹੋਇਆ ਕਿ ਉਹਨਾਂ ਨੇ 7 ਮੈਂਬਰੀ ਕਮੇਟੀ ਨੂੰ ਦਰਕਨਾਰ ਕੀਤਾ ਤੇ ਜਿਹੜਾ ਭਰੋਸਾ ਅਕਾਲੀ ਦਲ ਚ ਬਣਨ ਦੀ ਆਸ ਵੱਜੀ ਸੀ ਉਹ ਭਰੋਸਾ ਟੁੱਟ ਗਿਆ। ਤੇ ਧਾਮੀ ਸਾਹਿਬ ਲਗਾਤਾਰ, ਮੈਂ ਇਸ ਪ੍ਰੋਗਰਾਮ ਚ ਗੱਲ ਕਰਦਾ ਨਾ ਕਿ ਧਾਮੀ ਸਾਹਿਬ ਇਸ ਗੱਲਾਂ ਤੋਂ ਨਾਰਾਜ਼ ਨੇ। ਨਾ ਉਹ ਗਿਆਨੀ ਹਰਪ੍ਰੀਤ ਸਿੰਘ ਵਾਲੀ ਕਾਰਵਾਈ ਨੂੰ ਦੁਰਸਤ ਸਮਝ ਰਹੇ ਨੇ, ਨਾ 7 ਮੈਂਬਰੀ ਕਮੇਟੀ ਦੀ ਅਣਦੇਖੀ ਨੂੰ ਦੁਰਸਤ ਸਮਝ ਰਹੇ ਨੇ। ਇਸ ਲਈ ਉਹ ਮੀਡੀਆ ਤੋਂ ਵੀ ਦੂਰ ਹੋ ਰਹੇ ਨੇ ਤੇ ਅਕਾਲੀ ਦਲ ਦੀਆਂ ਸਟੇਜਾਂ ਤੋਂ ਵੀ ਦੂਰ ਹੋਣ ਲੱਗੇ ਸੀ। ਮਾਘੀ ਮੇਲੇ ਤੇ ਇਹਨਾਂ ਦੀ ਸਟੇਜ ਤੇ ਨਹੀਂ ਗਏ ਤੇ ਇਹਨਾਂ ਦੀਆਂ ਬੈਠਕਾਂ ਜੇ ਆਉਂਦੇ ਸੀ ਤਾਂ ਪ੍ਰੈਸ ਕਾਨਫਰੰਸ ਨਹੀਂ ਆਉਂਦੇ ਸੀ। ਜਦੋਂ ਵਰਕਿੰਗ ਕਮੇਟੀ ਦੀ ਬੈਠਕ ਵਾਲੇ ਦਿਨ ਉਹ ਪ੍ਰੈਸ ਕਾਨਫਰੰਸ ਚ ਬੈਠੇ ਤੇ ਉਹਨਾਂ ਨੇ ਕਿਹਾ ਕਿ ਜੀ ਹੁਣ 7 ਮੈਂਬਰੀ ਕਮੇਟੀ ਦੀ ਬੈਠਕ ਹੋਏਗੀ। ਹੁਣ ਸਵਾਲ ਇਹ ਹੈ ਕਿ ਕੀ ਧਾਮੀ ਸਾਹਿਬ ਨੇ ਸੁਖਬੀਰ ਬਾਦਲ ਦੀ ਧਿਰ ਨੂੰ ਮਨਾ ਲਿਆ, ਸਮਝਾ ਲਿਆ ਕਿ ਭਾਈ ਆਪਾਂ ਨੂੰ ਇਹ ਬੈਠਕ ਕਰਨੀ ਚਾਹੀਦੀ ਹੈ, ਆਪਣੇ ਲਈ ਸਹੀ ਹੈ, ਜਾਂ ਸੁਖਬੀਰ ਬਾਦਲ ਦੀ ਧਿਰ ਨੇ ਧਾਮੀ ਨੂੰ ਉਹਨਾਂ ਨੂੰ ਮਨਾ ਲਿਆ ਕਿ ਕੋਈ ਨਾ ਡੰਗ ਟਪਾ ਲਿਓ, ਐਂ ਕਰ ਲਿਓ ਸਾਡੇ ਹਿਸਾਬ ਨਾਲ। ਅਜੇ ਵੀ ਕੋਈ ਟਪੜੇਬਾਜ਼ੀ ਹੈ। ਪਰ ਮਹਿਸੂਸ ਇਹ ਕੀਤਾ ਜਾ ਰਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸ਼ਾਇਦ ਹੁਣ ਸਮਝ ਆ ਗਈ ਕਿ ਭਾਈ ਜੇਕਰ ਐਂ ਬਾਈਪਾਸ ਕਰਾਂਗੇ ਤਾਂ ਲੋਕਾਂ ਨੇ ਸਾਨੂੰ ਪ੍ਰਵਾਨ ਫੇਰ ਨਹੀਂ ਕਰਨਾ। ਜੀ ਪਤਾ ਨਹੀਂ ਹੁਣ ਇਹ ਸਮਝ ਤਾਂ ਉਸ ਦਿਨ ਵੀ ਲੱਗੀ ਸੀ ਜਿੱਦਣ ਝੋਲੀ ਅੱਡ ਕੇ ਸਾਰਾ ਕੁਝ ਆਪਣੀ ਝੋਲੀ ਪਵਾਇਆ ਸੀਗਾ, ਉਸ ਦਿਨ ਵੀ ਲੱਗਿਆ ਸੀਗਾ। ਉਸ ਦਿਨ ਲੋਕਾਂ ਦੇ ਮਨ 'ਚ ਤਰਸ ਵੀ ਆ ਗਿਆ ਸੀਗਾ ਤੇ ਲੋਕ ਚਾਹੁੰਦੇ ਸੀ ਕਿ ਅਕਾਲੀ ਦਲ ਜਲਦੀ ਤੋਂ ਜਲਦੀ ਸੁਰਜੀਤ ਹੋਵੇ ਤੇ ਇਸੇ ਆਸ ਦੇ ਵਿੱਚ ਇਹ ਪ੍ਰਕਿਰਿਆ ਵੀ ਆਰੰਭੀ ਗਈ ਸੀ। ਪਰ ਜਿੰਨੀ ਦੇਰ ਕੀਤੀ ਤੇ ਉਹਨਾਂ ਅਕਾਲੀ ਦਲ ਬਾਦਲ ਧਿਰ ਨੇ ਆਪਣਾ ਨੁਕਸਾਨ ਕੀਤਾ। ਹੁਣ ਵੀ ਲੋਕ ਇਸ ਸਵਾਲ ਤੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਸੁਰਜੀਤ ਹੋਵੇ ਨਾ ਕਿ ਬਾਦਲ ਧੜਾ। ਚਲੋ 7 ਮੈਂਬਰੀ ਕਮੇਟੀ ਕੱਲ ਫਿਰ ਬੈਠ ਗਈ ਜੀ। ਕਮੇਟੀ ਨੇ ਬੈਠਕ ਕਰ ਲਈ। ਬੈਠਕ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਆਏ ਕਿ ਕਿਉਂ ਨਾ ਹੁਣ ਜਿਹੜੀ ਭਰਤੀ ਹੋ ਗਈ ਆਪਾਂ ਉਸੇ ਦੀ ਸਮੀਖਿਆ ਕਰ ਲਈਏ। ਉਹਨਾਂ ਨੂੰ ਕਹੀਏ ਬਈ ਤੁਸੀਂ ਕਰੀ ਜਾਓ, ਫਿਰ ਆਪਾਂ ਉਹਨੂੰ ਬਾਚੀ ਜਾਵਾਂਗੇ। ਕੁਝ ਤਰ੍ਹਾਂ ਨੇ ਕਿਹਾ ਕਿ ਨਹੀਂ, ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਪੜ੍ਹੋ। ਕਹਿੰਦੇ 2-3 ਵਾਰ ਹੁਕਮਨਾਮਾ ਪੜ੍ਹਿਆ, ਫਿਰ ਉਹ ਚੋਂ ਸਮਝ ਆਇਆ ਕਿ ਸਾਡੀ ਅਗਵਾਈ ਹੋਣੀ ਸੀ, ਸਾਡੀ ਦੇਖ ਰੇਖ ਹੋਣੀ ਸੀ। ਫਿਰ ਆਇਆ ਕਿ ਨਵੇਂ ਸਿਰੋਂ ਭਰਤੀ ਸ਼ੁਰੂ ਕਰੋ, ਇਹਨੂੰ ਭੰਗ ਕਰ ਦਈਏ। ਉਹ ਕਹਿੰਦੇ ਵੀ ਆਪਾਂ ਤਾਂ ਭੰਗ ਕਰ ਦਾਂਗੇ, ਜਿਨ੍ਹਾਂ ਨੇ ਭਰਤੀ ਕਰਾਉਣੀ ਆ ਉਹ ਮੰਨਣਗੇ ਕਿ ਨਹੀਂ ਮੰਨਣਗੇ। ਕਹਿੰਦੇ ਫਿਰ ਐਂ ਕਰੋ, ਇੱਕ ਵਾਰ ਅਕਾਲੀ ਦਲ ਨੂੰ ਪੁੱਛ ਲਓ ਕਿ ਉਹ ਸਭ ਤੋਂ ਉਹ ਸੇਵਾ ਲੈਣੀ ਵੀ ਚਾਹੁੰਦੇ ਨੇ ਜਿਹੜੀ ਅਕਾਲ ਤਖਤ ਸਾਹਿਬ ਨੇ ਸਾਨੂੰ ਸੌਂਪੀ ਹੈ। ਜੇ ਤਾਂ ਲੈਣੀ ਚਾਹੁੰਦੇ ਨੇ ਫਿਰ ਤਾਂ ਆਪਾਂ ਕੰਮ ਸ਼ੁਰੂ ਕਰੀਏ, ਜੇ ਨਹੀਂ ਲੈਣੀ ਚਾਹੁੰਦੇ ਆਪਾਂ ਜੱਥੇਦਾਰ ਸਾਹਿਬ ਨੂੰ ਦੱਸ ਦਈਏ। ਸਹੀ। ਸੋ ਫਿਰ ਉਹਨਾਂ ਨੇ ਮਤਾ ਪਾਸ ਕੀਤਾ। ਮਤਾ ਪਾਸ ਕਰਕੇ ਕਿਹਾ ਕਿ ਸਾਨੂੰ ਜਥੇਦਾਰ ਸਾਹਿਬ ਨੇ 2 ਤਰੀਕ ਨੂੰ ਇਹ ਕਾਰਜ ਸੌਂਪਿਆ ਸੀ, ਉਸ ਕਾਰਜ ਦੇ ਲਈ ਅਸੀਂ ਭਰਤੀ ਮੁਹਿੰਮ ਦੀ ਨਿਗਰਾਨੀ ਕਰਨਾ ਚਾਹੁੰਦੇ ਹਾਂ। ਤੁਸੀਂ ਸਾਤੋਂ ਭਰਤੀ ਕਰਵਾਉਣਾ ਵੀ ਚਾਹੁੰਦੇ ਹੋ ਕਿ ਨਹੀਂ, ਸਾਡੀ ਨਿਗਰਾਨੀ 'ਚ ਭਰਤੀ ਚਾਹੁੰਦੇ ਹੋ ਕਿ ਨਹੀਂ, ਇਸ ਜਾਣਕਾਰੀ ਨੂੰ ਹਾਂ ਨਾ 'ਚ ਦੱਸਣ ਦੇ ਲਈ, ਇਹਦੀ ਹਾਮੀ ਭਰਨ ਦੇ ਲਈ ਜਾਂ ਨਕਾਰਨ ਦੇ ਲਈ ਬੈਠਕ 'ਚ ਆ ਜਾਓ। ਸੋ ਅਗਲੀ ਬੈਠਕ 11 ਫਰਵਰੀ ਨੂੰ ਪਟਿਆਲੇ 'ਚ ਹੀ ਹੋਏਗੀ ਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਸੱਦ ਲਿਆ। ਹੁਣ ਭੁੰਦੜ ਜੀ ਨੇ ਸੁਖਬੀਰ ਨੂੰ ਪੁੱਛ ਕੇ ਦੱਸਣਾ ਕਿ ਹਾਂ ਕਰਨੀ ਹੈ ਕਿ ਨਾ ਕਰਨੀ ਹੈ। ਤੇ ਜਦ ਤੱਕ 11 ਤਰੀਕ ਤੱਕ ਹੋ ਸਕਦਾ ਜਦਰ ਕਹਿੰਦੀ ਰਘਵੀਰ ਸਿੰਘ ਵੀ ਪਰਤਿਆ ਹੋਣਾ। ਤੇ ਜੇਕਰ ਇਹ ਗੱਲ ਨੇੜੇ ਚਲੀ ਗਈ, 7 ਮੈਂਬਰੀ ਕਮੇਟੀ ਨੂੰ ਅਧਿਕਾਰ ਮਿਲ ਗਿਆ ਕਿ ਹੁਣ ਵਾਲੇ ਭਰਤੀ ਤੇ ਨਜ਼ਰਸਾਨੀ ਕਰ ਲਓ ਜੀ, ਨਵੀਂ ਭਰਤੀ ਤੁਹਾਡੀ ਨਿਗਰਾਨੀ 'ਚ ਹੋਊਗੀ, ਆਧਾਰ ਕਾਰਡ ਸਹਿਤ ਹੋਊਗੀ ਜੀ, ਜਾਣਕਾਰੀ ਸਾਰੀ ਦੁਰਸਤ ਹੋਊਗੀ, ਸਪਸ਼ਟ ਹੋਊਗੀ। ਜੇਕਰ ਇਹ ਗੱਲ ਨੇੜੇ ਲੱਗ ਗਈ ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਮਸਲਾ ਵੀ ਹੱਲ ਹੋ ਸਕਦਾ, ਉਹਨਾਂ ਦੀ ਜਥੇਦਾਰੀ ਵੀ ਬਹਾਲ ਰਹਿ ਸਕਦੀ ਹੈ। ਜੇਕਰ ਇਹ ਗੱਲ ਟੁੱਟ ਗਈ ਤੇ ਫਿਰ ਉਹ ਗੱਲ ਵੀ ਉੱਥੇ ਜਾ ਕੇ ਟੁੱਟੇਗੀ ਜਿਹਦੀ ਗੱਲ ਆਪਾਂ ਪਹਿਲਾਂ ਵੀ ਖਾਸਾ ਪ੍ਰਗਟਾ ਚੁੱਕਿਆ। ਸੋ ਇੱਕ ਪਾਸੇ ਥੋੜੀ ਜਿਹੀ ਰੋਸ਼ਨੀ ਦੀ ਕਿਰਨ ਹੈ, ਦੂਸਰੇ ਪਾਸੇ ਅਜੇ ਧੁੰਦਲਾਪਣ ਵੀ ਹੈਗਾ ਨਾਲ ਦੇ ਨਾਲ ਹੀ। ਜੀ ਜੀ ਦੀਪਕ ਜੀ, ਜਾਂਦੇ ਜਾਂਦੇ ਗੱਲ ਕਰ ਲਈਏ ਪੰਜਾਬ ਦੀਆਂ ਜਿਹੜੀਆਂ ਕੁਛ ਕਹ ਲਓ ਵੀ ਇਹਨਾਂ ਨੇ ਸਰਕਾਰ ਨੇ ਲਿਆਂਦੇ ਸੀ ਪ੍ਰੋਗਰਾਮ, ਬੀਬੀਆਂ ਦੀ ਜਿਹੜੀ ਮੁਫਤ ਬੱਸ ਸਫ਼ਰ ਦੀ ਜਿਹੜੀ ਸਹੂਲਤ ਆ, ਕਹਿੰਦੇ ਉਹਦੇ 'ਚ ਵੀ ਹੋ ਗਿਆ ਮੋਟਾ ਹੀ ਘੁਟਾਲਾ। ਦੇਖੋ, ਜਦੋਂ ਸਰਕਾਰਾਂ ਕੋਈ ਵੀ ਅਜਿਹੀ ਯੋਜਨਾ ਲੈ ਕੇ ਆਉਂਦੀਆਂ ਨੇ, ਮੁਫਤ ਯੋਜਨਾ ਕਹਿ ਲਈਏ ਜਾਂ ਸਿੱਧੀਆਂ ਲੋਕਾਂ ਨਾਲ ਜੁੜੀ ਯੋਜਨਾ, ਫਿਰ ਉਹ ਚਾਹੇ ਸਰਕਾਰ ਦੇ ਲਈ ਮੁਸੀਬਤ ਬਣ ਜਾਣ, ਵਜਨ ਬਣ ਜਾਣ, ਉਹਨੂੰ ਵਾਪਸ ਲੈਣਾ ਬਹੁਤ ਔਖਾ ਹੁੰਦਾ। ਨਹੀਂ, ਸਹੀ ਗੱਲ। ਉਹਨਾਂ ਨੂੰ ਲੱਗਦਾ ਕਿ ਇਹਦੇ ਨਾਲ ਤਾਂ ਇੰਨੀ ਵੋਟ ਸਾਡੀ ਨੁਕਸਾਨ ਹੋ ਜਾਣੀ ਹੈ। ਮਤਲਬ ਇਹ ਨਾ ਪਹਿਲੂ ਕਈ ਵਾਰ ਇਹ ਵਿਚਾਰਿਆ ਗਿਆ। ਇੱਕ MLA ਮਤਲਬ ਪਿਛਲੀਆਂ ਸਰਕਾਰਾਂ ਦਾ ਮੌਜੂਦਾ ਪਾਰਟੀ ਦੇ ਇੱਕ ਪ੍ਰਧਾਨ ਨੂੰ ਮੈਂ ਕਹਿ ਲਵਾਂ ਸਿੱਧਾ ਅਮਨ ਅਰੋੜੇ ਨੂੰ ਕਹਿ ਰਿਹਾ ਸੀ, ਕਹਿੰਦਾ ਜਿਵੇਂ ਤੁਸੀਂ ਪੰਚੀ ਸਰਪੰਚੀ ਤੇ ਨਗਰ ਨਿਗਮ ਚੋਣਾਂ 'ਚ ਕਰ ਰਹੇ ਹੋ ਨਾ, ਐਂ ਸਰਕਾਰਾਂ ਨਹੀਂ ਬਣਦੀਆਂ ਹੁੰਦੀਆਂ।
ਕਹਿੰਦਾ ਜੇ ਐਂ ਬਣਨੀਆਂ ਹੁੰਦੀਆਂ ਤਾਂ ਪਿਛਲੀ ਵਾਰ ਸਾਰੇ 5 ਸਰਪੰਚ ਤਾਂ ਸਾਡੇ ਹੀ ਸੀ, ਫਿਰ ਸਾਡੇ ਐਮਐਲਏ ਨਾਲ ਜਿੱਤ ਗਏ। ਸੋ ਇਸ ਲਈ ਜਿਹੜਾ ਇਹ ਭੁਲੇਖਾ ਹੁੰਦਾ, ਜੇ ਹੁਣ ਇਹ ਸਕੀਮ ਹੈ ਤਾਂ ਇਹ ਚੰਨੀ ਲੈ ਕੇ ਆਇਆ ਸੀ, ਫਿਰ ਚੰਨੀ ਦੀ ਸਰਕਾਰ ਨਾਲ ਦੁਬਾਰਾ ਬਣ ਗਈ, ਸਾਰੀਆਂ ਬੀਬੀਆਂ ਨੇ ਵੋਟ ਨਾ ਪਾਤੀ। ਸਹੀ ਗੱਲ। ਸੋ ਇਹ ਭੁਲੇਖਾ ਰਹਿ ਜਾਂਦਾ ਹੈ ਕਈ ਵਾਰ। ਫਿਰ ਤਾਂ ਬਾਦਲ ਕਦੇ ਹਾਰਦੇ ਨਾ, ਜੱਟਾਂ ਦੀ ਵੋਟ ਸਾਰੀ ਉਮਰ ਪਈ ਜਾਂਦੀ, ਮੋਟਰਾਂ ਦੇ ਬਿੱਲ ਮਾਫ ਕੀਤੇ ਹੋਏ ਨੇ। ਤੋ ਇਹ ਪੈਮਾਨੇ ਕਦੇ ਫਿੱਟ ਨਹੀਂ ਬੈਠਦੇ, ਪਰ ਸਰਕਾਰਾਂ ਨੂੰ ਲੱਗਦਾ ਰਹਿੰਦਾ। ਹੁਣ ਉਸੇ ਤਰ੍ਹਾਂ ਇਹ ਯੋਜਨਾ ਜਦੋਂ ਹੁਣ ਵਾਲੀ ਸਰਕਾਰ ਦੇ ਵਿੱਚ ਆਈ ਤਾਂ ਇਹਨਾਂ ਨੇ ਬਜਟ ਦੇ ਵਿੱਚ ਬੀਬੀਆਂ ਦੇ ਮੁਫਤ ਸਫ਼ਰ ਦੇ ਹਵਾਲੇ ਨਾਲ ਮਹਿਲਾ ਐਂਡ ਬਾਲ ਵਿਕਾਸ ਚੋਂ ਫੰਡ ਕੱਢ ਕੇ ਜਿਹੜਾ ਟਰਾਂਸਪੋਰਟ ਵਿਭਾਗ ਨੂੰ ਦੇਣਾ ਸੀ, ਉਹ 450 ਕਰੋੜ ਦਾ ਰੱਖ ਲਿਆ। ਕਿ ਸਾਲ ਦਾ ਬਜਟ ਸਾਡਾ 450 ਕਰੋੜ ਆ, ਜਿਹੜਾ ਬੀਬੀਆਂ ਦੇ ਮੁਫਤ ਸਫ਼ਰ ਵਾਲਾ ਅਸੀਂ ਮਹਿਲਾ ਬਾਲ ਵਿਕਾਸ ਵਿੱਚੋਂ ਕੱਢ ਕੇ ਅਸੀਂ ਟਰਾਂਸਪੋਰਟ ਵਿਭਾਗ ਨੂੰ ਦੇਵਾਂਗੇ। ਤੇ 1 ਸਾਲ ਦੇ ਬਿੱਲ ਬਕਾਇਆ ਖੜੇ ਨੇ ਜੀ 702 ਕਰੋੜ ਦੇ। ਬਜਟ 'ਚ ਫੰਡ ਰੱਖਿਆ ਸੀ 450 ਕਰੋੜ, 450 ਕਰੋੜ ਵੀ ਨਹੀਂ ਦਿੱਤਾ, ਮਤਲਬ 702 ਕਰੋੜ ਜੇ ਬਕਾਇਆ ਖੜਾ। ਹਾਂਜੀ। ਪੀਆਰਟੀਸੀ ਨੂੰ ਦਸੰਬਰ 2023 ਤੋਂ ਬਾਅਦ ਬਿੱਲ ਦੀ ਅਦਾਇਗੀ ਨਹੀਂ ਹੋਈ ਕੋਈ। ਅੱਛਾ। ਤੇ 25 ਚੜ ਗਿਆ, ਮਤਲਬ 24 ਪੂਰਾ ਹੋ ਗਿਆ ਤੇ 25। ਤੇ ਇਸੇ ਤਰ੍ਹਾਂ ਮਤਲਬ ਪਨਬੱਸ ਨੂੰ ਜਨਵਰੀ 2024 ਦਾ ਬਿੱਲ ਗਿਆ ਹੋਇਆ, ਉਸ ਤੋਂ ਬਾਅਦ ਫਰਵਰੀ ਤੋਂ ਲੈ ਕੇ ਹੁਣ ਤੱਕ ਉਹਨਾਂ ਦਾ ਵੀ ਸਾਲ ਹੋ ਗਿਆ। ਸੋ ਦੋਵਾਂ ਦੇ 702 ਕਰੋੜ ਬਕਾਇਆ ਖੜੇ ਨੇ, ਹੈਨਾ। ਹਰ ਮਹੀਨੇ 58 ਕਰੋੜ ਦਾ ਬੋਝ ਹੈ ਜੀ ਇਹ, ਹਰ ਮਹੀਨੇ, ਤੇ ਵਧੀ ਜਾਣਾ। ਹੁਣ ਇੱਕ ਪਾਸੇ ਤਾਂ ਇਹ ਪਹਿਲੂ ਹੈ, ਦੂਸਰੇ ਪਾਸੇ ਇਹਦੇ ਵਿੱਚੋਂ ਹੁਣ ਘੁਟਾਲੇ ਦੀ ਸਮੈਲ ਆਉਣ ਲੱਗੀ ਹੈ ਰਾਜ ਕਰਨ ਦੀ ਜੀ। ਤਰੀਕਾ ਕੀ ਹੈ ਕਿ ਇੱਕ ਔਰਤ ਬੱਸ ਚੜ੍ਹਦੀ ਆ, ਉਹ ਆਪਣਾ ਆਧਾਰ ਕਾਰਡ ਦਿੰਦੀ ਆ, ਕੰਡਕਟਰ ਉਹਨੂੰ ਪੰਚ ਕਰਦਾ ਹੈ, ਉਹਦਾ ਨੰਬਰ ਫੀਡ ਕਰਦਾ ਆਪਣੀ ਮਸ਼ੀਨ 'ਚ। ਉਸ ਤੋਂ ਬਾਅਦ ਉਹ ਇੱਕ ਪਰਚੀ ਕੱਢਦਾ ਹੈ ਟਿਕਟ ਦੇ ਰੂਪ ਵਿੱਚ, ਉਹ ਮੁਫਤ ਵਾਲੀ ਪਰਚੀ ਟਿਕਟ ਬੀਬੀ ਨੂੰ ਦੇ ਦਿੰਦਾ, ਤੇ ਇੱਕ ਉਹਦਾ ਰਿਕਾਰਡ ਉਹਦੀ ਆਪਣੀ ਮਸ਼ੀਨ 'ਚ ਆ ਗਿਆ। ਤੇ ਉਹਦੇ ਹਵਾਲੇ ਨਾਲ ਫਿਰ ਉਹੀ ਬਿੱਲ ਦੇ ਰੂਪ ਦੇ ਵਿੱਚ ਮਹਿਲਾ ਬਾਲ ਵਿਕਾਸ ਵਿਭਾਗ ਕੋਲ ਜਾਣਾ ਹੁੰਦਾ ਕਿ ਇੰਨੀਆਂ ਬੀਬੀਆਂ ਨੇ ਭਾਈ ਇਸ ਬੱਸ ਸਫ਼ਰ ਕੀਤਾ, ਇੰਨੀਆਂ ਨੇ ਇਹਦਾ ਕੀਤਾ, ਉਹਦੇ ਰਿਕਾਰਡ ਦੇ ਨਾਲ ਬਿੱਲ ਬਣਦਾ। ਹੁਣ ਸਵਾਲ ਇਹ ਹੈ ਕਿ ਕੀ ਇੱਕ ਬੀਬੀ ਇੱਕ ਦਿਨ ਦੇ ਵਿੱਚ ਇੱਕ ਆਧਾਰ ਕਾਰਡ ਤੇ ਪੰਜਾਬ ਦੇ ਅੰਦਰ 1000 ਕਿਲੋਮੀਟਰ ਦਾ ਸਫ਼ਰ ਕਰ ਸਕਦੀ ਹੈ? ਅੱਛਾ, ਮਤਲਬ ਉਹ ਬੱਸ ਚੜ੍ਹ ਕੇ ਉਤਰੇ ਹੀ ਨਾ ਪੂਰਾ ਦਿਨ। ਇਹੀ ਤੇ ਗੱਲ ਤੇ ਇਹੀ ਹੋਈ ਫਿਰ। ਤੇ 1000 ਕਿਲੋਮੀਟਰ ਦੇ ਸਫ਼ਰ ਦਾ ਇੱਕ ਰਿਕਾਰਡ ਲੱਭਿਆ ਕਿ ਇੱਕ ਬੀਬੀ ਦੇ ਇੱਕੋ ਆਧਾਰ ਕਾਰਡ ਤੇ ਇੱਕ ਦਿਨ 'ਚ 1000 ਕਿਲੋਮੀਟਰ ਦਾ ਸਫ਼ਰ ਹੈ ਜੀ। ਦੂਸਰੇ ਆ ਜੋ ਇੱਕ ਆਧਾਰ ਕਾਰਡ ਹੈ, ਇੱਕੋ ਨੰਬਰ ਹੈ ਆਧਾਰ ਕਾਰਡ ਦਾ, ਇੱਕੋ ਸਮੇਂ ਹੈ, ਪਰ 2 ਵੱਖੋ-ਵੱਖ ਬੱਸਾਂ 'ਚ ਸਫ਼ਰ ਹੈ ਜੀ ਇੱਕੋ ਟਾਈਮ। ਕਿਵੇਂ ਸੰਭਵ ਹੈ? ਸੇਮ ਸਮਾਂ, ਸੇਮ ਤਰੀਕ, ਸੇਮ ਦਿਨ, ਵੱਖ-ਵੱਖ ਥਾਂ। ਇਹ ਕਿਵੇਂ ਸੰਭਵ ਹੈ ਜੀ? ਹੁਣ ਆਪਾਂ ਕਹਿ ਲਈਏ ਜੀ ਕਿ ਡਰਾਈਵਰ ਕੰਡਕਟਰ ਨੇ ਮਿਲੀ ਭੁਗਤ ਕਰ ਲਈ ਜੀ, ਮੰਨ ਲਓ ਨਕਲੀ ਆਧਾਰ ਕਾਰਡ ਬਣਾ ਲਏ। ਵੈਸੇ ਤਾਂ ਇਹ 'ਚ ਕੋਈ ਦੋ ਰਾਏ ਨਹੀਂ ਕਿ ਸਵਾਰੀਆਂ ਵੀ ਨਕਲੀ ਆਧਾਰ ਕਾਰਡ, ਅੱਜ ਕੱਲ ਕਲਰ ਪ੍ਰਿੰਟ ਨਿਕਲ ਜਾਂਦੇ ਨੇ, ਕੋਈ ਹੋਰ ਲੈ ਜਾਵੇ, ਕੋਈ ਦੋ ਲੈ ਜਾਵੇ, ਕੋਈ ਬੀਬੀਆਂ ਇੱਕ ਦੂਜੇ ਨਾਲ ਮਿਲਦੀਆਂ ਜੁਲਦੀਆਂ, ਕੌਣ ਦੇਖਦਾ ਬੀਬੀ ਦੀ ਸ਼ਕਲ ਕਿ ਨਹੀਂ ਜ਼ਿਆਦਾ ਧਿਆਨ ਨਾਲ, ਹੈ ਨਾ। ਸੋ ਇਸ ਲਈ ਆਪਾਂ ਕਹਿੰਦੇ ਇਹ ਵੀ ਹੋ ਸਕਦਾ, ਪਰ ਇੰਨੇ ਵੱਡੇ ਪੱਧਰ ਤੇ ਇੰਨੇ ਪਲੈਨਡ ਤਰੀਕੇ ਨਾਲ ਫਿਰ ਆਪਾਂ ਦੂਆ ਸਵਾਲ ਆਉਂਦਾ ਜੀ ਕਿ ਇੱਕ ਡਰਾਈਵਰ ਕੰਡਕਟਰ। ਹੁਣ ਇਸ ਮਸਲੇ 'ਚ ਪੈਸੇ ਦਾ ਆਦਾਨ ਪ੍ਰਦਾਨ ਕਿਤੇ ਵੀ ਡਰਾਈਵਰ ਕੰਡਕਟਰ ਦੇ ਪੱਧਰ ਤੇ ਨਹੀਂ ਹੋ ਰਿਹਾ। ਨਾ ਬੀਬੀ ਨੇ ਪੈਸਾ ਦੇਣਾ, ਨਾ ਉਹ ਪਰਚੀ ਦਿਖਾ ਕੇ ਕੰਡਕਟਰ ਨੂੰ ਕੋਈ ਪੈਸੇ ਮਿਲਣੇ। ਤੇ ਵਿਭਾਗ ਟੂ ਵਿਭਾਗ ਟ੍ਰਾਂਜੈਕਸ਼ਨਾਂ ਨੇ। ਹਾਂਜੀ। ਫਿਰ ਡਰਾਈਵਰ ਕੰਡਕਟਰਾਂ ਦੇ ਹੱਥ ਕੁਝ ਨਹੀਂ ਲੱਗਣਾ, ਫਿਰ ਉਹਨਾਂ ਨੇ ਇਹ ਘਪਲਾ ਕਰਕੇ ਕੀ ਕਰਨਾ? ਉਹਨਾਂ ਨੂੰ ਫਾਇਦਾ ਕੋਈ ਨਹੀਂ। ਫਿਰ ਕੀ ਇਹ ਵਿਭਾਗੀ ਪੱਧਰ ਤੇ ਹੈ, ਕੀ ਇਹ ਸੈਕਟਰੀਆਂ ਦੇ ਪੱਧਰ ਤੇ ਹੈ, ਕੀ ਇਹ ਮੰਤਰੀਆਂ ਦੇ ਪੱਧਰ ਤੇ ਹੈ? ਇਹ ਜਾਂਚ ਦਾ ਵਿਸ਼ਾ। ਫਿਰ ਘਪਲਾ ਤਾਂ ਹੋ ਰਿਹਾ ਕੋਈ ਕਿਤੇ। ਸੋ ਕੌਣ ਕਰ ਰਿਹਾ, ਕਿਹਦੇ ਨਾਲ ਕਰ ਰਿਹਾ, ਕਿਵੇਂ ਕਰ ਰਿਹਾ, ਕੌਣ-ਕੌਣ ਮਿਲ ਕੇ ਕਰ ਰਿਹਾ, ਕਿਵੇਂ ਹੋ ਰਿਹਾ, ਇਹ ਸਾਰੇ ਜਾਂਚ ਦੇ ਵਿਸ਼ੇ ਨੇ। ਪਰ ਸਰਕਾਰ ਚੁੱਪ ਹੈ ਜੀ। ਬੀਬੀਆਂ ਦਾ ਮੁਫਤ ਸਫ਼ਰ ਮੋਟੇ ਘਟਾਲੇ 'ਚ ਬਦਲ ਰਿਹਾ। ਉਧਰ ਹੁਣ ਦਿੱਲੀ ਵਾਲਿਆਂ ਨੂੰ ਵੀ ਮਿਲਣ ਲੱਗਣਾ ਆ, ਇੱਥੇ ਵੀ ਬੜਾ ਕੁਝ ਜਿਹੜਾ ਉਧਰ ਵੀ ਹੋਣਾ ਆ। ਇੱਥੇ ਤਾਂ ਮੈਨੂੰ ਉਹ ਗੱਡੀ ਚੇਤਾ ਆ ਗਈ ਸੀਗੀ, ਮੈਨੂੰ ਲੱਗਦਾ ਜਥੇਦਾਰ ਗੁਰਬਚਨ ਸਿੰਘ ਹੋਣਾ ਦੀ, ਜਿਹੜੀ ਰੁਕਦੀ ਹੋਈ ਨਹੀਂ ਸੀਗੀ, ਤੇਲ ਹੀ ਬਹੁਤ ਖਾਂਦੀ ਸੀਗੀ ਇੱਕ ਜੀ। ਬਹੁਤ ਧੰਨਵਾਦ ਦੀਪਕ ਜੀ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਜੀ ਕੱਲ ਨੂੰ ਜੀ। ਸਤਿ ਸ਼੍ਰੀ ਅਕਾਲ।